ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਜੀ। ਮਿੰਟੂ ਗੁਰਸੂਰੀਆ ਹੁੰਦੇ ਨੇ ਸਾਡੇ ਨਾਲ। ਗੱਲਬਾਤ ਦੇ ਵਿੱਚ ਆਪਾਂ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਨਵੀਆਂ ਤਾਜ਼ੀਆਂ ਹੁੰਦੀਆਂ ਉਹਨਾਂ ਤੇ ਕਰਾਂਗੇ ਗੱਲਬਾਤ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸੂਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਭੈਣ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਆਪਾਂ। ਜਿਹੜਾ ਹਮਲੇ ਦੀ ਗੱਲ ਹੋਈ ਆ ਉੜੀ ਤੇ ਰੱਖਿਆ ਮੰਤਰੀ ਨੇ ਮੰਨਿਆ ਕਿ ਇਸ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਗਲਤੀਆਂ ਹੋਈਆਂ। ਵੇਖੋ, ਗਲਤੀਆਂ ਹੋਣੀਆਂ ਵੱਖਰੀ ਗੱਲ ਆ, ਗਲਤੀਆਂ ਢੋਣੀਆਂ ਬਹੁਤ ਵੱਡੀ ਗੱਲ ਆ। ਗਲਤੀ ਸਭ ਤੋਂ ਵੱਡੀ ਹੋਈ ਸੀ ਦੀਨਾਨਗਰ ਜਦੋਂ ਹਮਲਾ ਹੋਇਆ ਉਦੋਂ ਵੇਖੋ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਕੌਣ ਸਨ, ਕਿੱਥੋਂ ਆਏ, ਕਿੰਨੇ ਭੇਜੇ, ਕੋਈ ਗੱਲ ਸਾਫ਼ ਨਹੀਂ ਹੋਈ। ਇੱਥੋਂ ਤੱਕ ਕਿ ਸਿਆਸੀ ਮਜਬੂਰੀਆਂ ਦੇ ਚੱਲਦਿਆਂ ਉਹ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਵੀ ਪੰਜਾਬ ਪੁਲਿਸ ਕੋਲ ਰੱਖ ਦਿੱਤੀ ਗਈ, ਜਦਕਿ ਉਸ ਦਾ ਮਾਮਲਾ NIA ਦੇ ਅਧੀਨ ਆਉਣਾ ਚਾਹੀਦਾ ਸੀ, ਕਿਉਂਕਿ ਉਹ ਮਸਲਾ ਇਹ ਸੀਗਾ ਕਿ ਬਾਹਰੋਂ ਹਮਲਾਵਰ ਆਏ ਸਨ। ਪੰਜਾਬ ਪੁਲਿਸ ਉਹਦੀ ਜਾਂਚ ਹੀ ਨਹੀਂ ਸੀ ਕਰ ਸਕਦੀ, ਪਰ ਸਿਆਸੀ ਮਜਬੂਰੀਆਂ ਸਨ। ਬਾਦਲ ਸਾਹਿਬ ਵਿਟਰ ਗਏ ਕਿ ਨਹੀਂ, ਸਾਡੀ ਤਾਂ ਸਾਰੀ ਖਿੱਦੋ ਖਿਲਰ ਜਾਣੀ ਹੈ, ਇਸ ਕਰਕੇ ਇਹ ਕੰਮ ਨਹੀਂ ਹੋਣਾ ਚਾਹੀਦਾ। ਬਾਅਦ ਦੇ ਵਿੱਚ ਫਿਰ ਉਸੇ ਤਰਜ਼ ਤੇ ਹਮਲਾ ਹੋਇਆ ਪਠਾਨਕੋਟ ਦੇ ਵਿੱਚ। ਦੇਖੋ ਗਲਤੀ ਕਿੱਥੇ ਹੈ ਕਿ ਉਹ ਨਾ ਸਿਰਫ ਬਾਰਡਰ ਪਾਰ ਕਰਕੇ ਆਉਂਦੇ ਆ, ਬਲਕਿ ਫਿਰ ਕਈ ਕਿਲੋਮੀਟਰ ਅੰਦਰ ਆ ਕੇ ਇਹਨਾਂ ਦਾ ਹੀ ਪੁਲਿਸ ਦਾ ਇੱਕ ਅਧਿਕਾਰੀ ਘੇਰਦੇ ਆ, ਉਹਦੀ ਗੱਡੀ ਖੋਹਦੇ ਆ, ਫਿਰ ਅੱਗੇ ਚੱਲ ਕੇ ਇੱਕ ਕਤਲ ਕਰਕੇ ਉਸ ਤੋਂ ਬਾਅਦ ਉਹ ਬਹੁਤ ਹੀ ਮਹੱਤਵਪੂਰਨ ਟਿਕਾਣੇ ਤੇ ਜਾ ਕੇ ਹਮਲਾ ਕਰਦੇ ਆ। ਹੁਣ ਇਹ ਵੀ ਦੱਸੀਦਾ ਕਿ ਉੱਥੇ ਜਿਹੜੇ ਪਸ਼ੂ ਚਰਾਉਂਦੇ ਸੀਗੇ ਗੁੱਜਰ ਜਾਂ ਹੋਰ ਲੋਕ, ਉਹ ਵੀ ਥੋੜਾ ਬਹੁਤਾ ਚੜਾਵਾ ਚੜਾ ਕੇ ਉਹ ਵੀ ਅੰਦਰ ਚਰਾਂਦਾ ਚ ਚਲੇ ਜਾਂਦੇ ਸਨ। ਪਤਾ ਨਹੀਂ ਹੁਣ ਅੰਦਰੋਂ ਕਿਸੇ ਨੇ ਭੇਜ ਦਿੱਤਾ ਕਿ ਨਹੀਂ, ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਉਹ ਕਈ ਕਿਲੋਮੀਟਰ ਆ ਕੇ ਅੰਦਰ ਹਮਲਾ ਕਰਦੇ ਆ। ਇਹ ਵੀ ਤੇ ਗਲਤੀ ਸੀ, ਪਰ ਸਬਕ ਫਿਰ ਵੀ ਨਾ ਸਿੱਖਿਆ ਗਿਆ। ਹੁਣ ਤੀਜੀ ਘਟਨਾ ਆ ਜਿਹੜੀ ਹਾਲ ਦੇ ਦਿਨਾਂ ਦੇ ਵਿੱਚ ਵਾਪਰੀ ਹੈ ਉੜੀ ਦੇ ਵਿੱਚ, ਇਹ ਵੀ ਤੇ ਇੱਕ ਫੇਲੀਅਰ ਹੀ ਹੈ ਕਿ 6 ਕਿਲੋਮੀਟਰ LOC ਤੋਂ 6 ਕਿਲੋਮੀਟਰ ਅੰਦਰ ਹੈ ਜਿਹੜਾ ਕੈਂਪ ਆ। ਕੈਂਪ ਦੇ ਵਿੱਚ ਉਹ ਧੜ ਵੀ ਆਉਂਦੇ ਆ, ਆਤੰਕ ਮਚਾਉਂਦੇ ਆ, ਪਰ ਨੁਕਸਾਨ ਹੈ ਜਿਹੜਾ ਉਹ ਫੌਜ ਨੂੰ ਬਹੁਤ ਵੱਡਾ ਝੱਲਣਾ ਪੈਂਦਾ। ਇਹ ਹੁਣ ਕਹੀ ਜਾਂਦੇ ਆ ਜੀ ਸੰਤਰੀ ਨੇ ਜਵਾਬੀ ਫਾਇਰਿੰਗ ਕੀਤੀ ਸੀ, ਸੰਤਰੀ ਪੋਸਟ ਤੋਂ ਗੋਲੀਆਂ ਚੱਲੀਆਂ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇ ਸੰਤਰੀ ਨੇ ਗੋਲੀਆਂ ਚਲਾਈਆਂ ਸਨ, ਸੰਤਰੀ ਪੋਸਟ ਤੋਂ ਗੋਲੀਆਂ ਚੱਲੀਆਂ ਸਨ, ਅੱਗੋਂ ਉਹਨਾਂ ਨੇ ਜਵਾਬੀ ਹਮਲਾ ਕੀਤਾ, ਜਵਾਬੀ ਗੋਲੀਆਂ ਚਲਾਈਆਂ, ਤੇ ਇਹਨਾਂ ਦੀਆਂ ਗੋਲੀਆਂ ਤੇ ਦੂਜੇ ਪਾਸੇ ਲੱਗੀਆਂ, ਪਰ ਉਹਨਾਂ ਦੀ ਗੋਲੀ ਕਿੱਧਰ ਚਲੇਗੀ? ਸੰਤਰੀ ਪੋਸਟ ਤੇ ਇੱਕ ਵੀ ਗੋਲੀ ਦਾ ਨਿਸ਼ਾਨ ਨਹੀਂ ਹੈ। ਝੂਠ ਬੋਲਣ ਲੱਗਿਆ ਵੀ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਘੱਟੋ ਘੱਟ ਗੋਲੀਆਂ ਦੇ ਨਿਸ਼ਾਨ ਤੇ ਸਾਡੇ ਵੇਖੇ ਜਾਣਗੇ। ਫਿਰ 3 ਥਾਵਾਂ ਤੋਂ ਉੱਥੋਂ ਇੱਕ ਜਿੱਥੋਂ ਬਾਰਡਰ ਲੰਘੇ ਆ, ਤਾਰ ਟੁੱਟੀ ਹੈ, ਉਹਦਾ ਵੀ ਕੋਈ ਜਮਾ ਨਹੀਂ ਲੈ ਰਹੇ ਕਿ ਕਿਹਨੇ ਉਸ ਬਾਰਡਰ ਤੇ ਕਤਾਈ ਕੀਤੀ ਹੈ। ਹਾਲੇ ਤੱਕ ਇਹ ਸਾਰਾ ਸਿਰਫ ਇੱਥੋਂ ਤੱਕ ਹੀ ਪੈਂਡਾ ਤੈਅ ਹੋਇਆ ਕਿ ਅੱਜ ਸਾਡਾ ਰੱਖਿਆ ਮੰਤਰੀ ਹੈ ਜਿਹੜਾ ਮਨੋਹਰ ਪਾਰੀਕਰ, ਉਹ ਮੰਨ ਗਿਆ, ਕਹਿੰਦਾ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਹੈ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਗਲਤੀ ਸੁਧਾਰਾਂਗੇ। ਅਸਲ ਦੇ ਵਿੱਚ ਜਿਹੜਾ ਸਾਡਾ ਰੱਖਿਆ ਮੰਤਰੀ ਹੈ ਉਹ ਵੀ ਬਹੁਤ ਪਹੁੰਚਿਆ ਹੋਇਆ ਬੰਦਾ। ਇਹ ਉਸ ਗੋਆ ਦਾ ਮੁੱਖ ਮੰਤਰੀ ਸੀਗਾ, ਜਿਹੜਾ ਗੋਆ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਇੱਕ ਜ਼ਿਲ੍ਹੇ ਜਿੱਡਾ ਆ, ਉਹਦਾ ਮੁੱਖ ਮੰਤਰੀ ਸੀ, ਬਸ RSS ਦਾ ਲੀਡਰ ਸੀ, ਇਹਦੇ ਕਰਕੇ ਰੱਖਿਆ ਮੰਤਰੀ ਬਣਾ ਦਿੱਤਾ ਗਿਆ। ਇਹਦਾ ਰੱਖਿਆ ਤੇ ਧਿਆਨ ਤੇ ਘੱਟ ਹੁੰਦਾ ਹੈ, ਬੋਲਣ ਤੇ ਜ਼ਿਆਦਾ ਹੁੰਦਾ। ਕਦੇ ਅਮੀਰ ਖਾਨ ਦੇ ਨਾਲ ਸਿੰਘ ਫਸਾ ਪੈਂਦਾ। ਹਾਲ ਦੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਵਿਚਾਰਾ ਆਪਦੀ ਪਤਾ ਨਹੀਂ ਖੰਘ ਦਾ ਆਪਰੇਸ਼ਨ ਕਰਾਉਣ ਗਿਆ ਕਿ ਜੀਭ ਦਾ ਆਪਰੇਸ਼ਨ ਕਰਾਉਣ ਗਿਆ, ਉਹਨੂੰ ਕਹਿੰਦਾ ਕਿ ਜੀਭ ਤੇ ਤਾਂ ਲੰਮੀ ਹੋ ਗਈ ਸੀ, ਸਾਡੇ ਬਾਰੇ ਬੜਾ ਬੋਲਦਾ ਸੀ, ਮੇਰੇ ਬਾਰੇ ਬੜਾ ਬੋਲਦਾ ਸੀ, ਮੋਦੀ ਬਾਰੇ ਬੜਾ ਬੋਲਦਾ। ਸੋ ਇਹੋ ਜਿਹਾ ਸਾਡਾ ਰੱਖਿਆ ਮੰਤਰੀ ਹੈ। ਹਮਲੇ ਤੋਂ 3-4 ਦਿਨਾਂ ਬਾਅਦ ਪੋਲੇ ਜੇ ਬੋਲਿਆ ਕਿ ਗਲਤੀ ਹੋਈ ਹੈ, ਪਰ ਗਲਤੀ ਜੇ ਹੋਈ ਹੈ, ਗਲਤੀ ਤੁਸੀਂ ਮੰਨੀ ਹੈ, ਤਾਂ ਘੱਟੋ ਘੱਟ ਹੁਣ ਦੇਸ਼ ਨੂੰ ਇਹ ਵੀ ਭਰੋਸਾ ਦਿਓ ਕਿ ਇਹੋ ਜਿਹੀ ਗਲਤੀ ਹੈ ਜਿਹੜੀ ਉਹ ਦੁਬਾਰਾ ਦੁਹਰਾਈ ਨਹੀਂ ਜਾਏਗੀ। ਇਹ ਦੁਹਰਾਈ ਨਹੀਂ ਜਾਏਗੀ, ਇਹ ਐਸਾ ਭਰੋਸਾ ਨਾ ਤੇ ਦੇ ਸਕਦੇ ਆ ਤੇ ਨਾ ਲੋਕ ਕਰ ਸਕਦੇ ਇਹਨਾਂ ਤੇ। ਬਿਲਕੁਲ ਜੀ, ਇਸੇ ਤਰ੍ਹਾਂ ਉਲਝਾ ਕੇ ਰੱਖਿਆ ਇਹਨਾਂ ਨੇ ਸਾਰਿਆਂ ਨੂੰ। ਤਾਂ ਅੱਗੇ ਆਪਾਂ ਗੱਲ ਕਰਦੇ ਜੀ ਨਵਜੋਤ ਸਿੱਧੂ ਦੀ, ਕਿ ਜਿਸ ਤਰ੍ਹਾਂ ਦਾ ਖਦਸ਼ਾ ਸੀ ਲੋਕਾਂ ਨੂੰ ਕਿ 2 ਵੀਕ ਬਾਅਦ ਆਣ ਕੇ ਇਹ ਕੀ ਕਰਨਗੇ, ਬਿਲਕੁਲ ਉਹ ਖਦਸ਼ਾ ਠੀਕ ਹੀ ਹੋਇਆ। ਇਹ ਇੱਥੇ ਸ਼ੱਕਾ ਨਹੀਂ ਮਾਰਨਗੇ। ਉਹਨਾਂ ਨੇ ਦੱਸਿਆ ਕਿ ਮੈਂ ਹੋਰ ਪਾਰਟੀ ਨਹੀਂ ਬਣਾਵਾਂਗਾ। ਬਾਗ ਉਜੜ ਗਏ ਖਿਲਨੇ ਸੇ ਪਹਿਲੇ, ਪੰਛੀ ਵਿਛੜ ਗਏ ਮਿਲਨੇ ਸੇ ਪਹਿਲੇ। ਉਹ ਕੁਛ ਹੀ ਹੋਇਆ ਜਾਂਦਾ ਜੀ। ਇਹ ਤੇ ਸਹੁਰੇ ਜਾਣ ਤੋਂ ਪਹਿਲੇ ਰੰਡੀ ਹੋਈ ਪਈ ਆ।
ਇਹਨਾਂ ਨੇ ਹਾਲੇ ਤੱਕ ਜਿਹੜਾ ਆਪਣਾ ਕਹਿ ਲਈਏ ਪਹਿਲਾ ਪੈਰ ਨਹੀਂ ਸੀ ਪੁੱਟਿਆ, ਪਰ ਪਹਿਲਾ ਪੈਰ ਪੁੱਟਣ ਲੱਗੇ ਸੋਚਦਿਆਂ ਇਹਨਾਂ ਸਮਾਂ ਲੰਘਾ ਦਿੱਤਾ ਕਿ ਉਹ ਨਵਾਬਾਂ ਵਾਲੀ ਹੋਈ। ਜਿਵੇਂ ਕਹਿੰਦੇ ਹੁੰਦੇ ਆ ਕਿ ਨਵਾਬਾਂ ਨੇ ਗੱਡੀ ਜਿਹੜੀ ਪਹਿਲੇ ਆਪ ਕਹਿ ਕੇ ਲੰਘਾ ਲਈ, ਤੇ ਜਿਹੜੇ ਸਾਡੇ ਪੰਜਾਬੀ ਸੀ ਉਹਨਾਂ ਨੇ ਪਹਿਲਾਂ ਮੈਂ ਕਹਿ ਕੇ ਲੰਘਾ ਲਈ। ਦੋਵਾਂ ਨੇ ਗੱਡੀਆਂ ਲੰਘਾ ਲਈਆਂ। ਇਹਨਾਂ ਵੀ ਕਹਿ ਲਈਏ ਤਾਂ ਗੱਡੀ ਲੰਘਾ ਲਈ ਹੈ। ਸਿੱਧੂ ਨੇ ਇਹ ਜਿਹੜਾ ਮਾਸਟਰ ਸਟ੍ਰੋਕ ਖੇਡਿਆ, ਉਹਨੇ ਕਿਹਾ ਕਿ ਮੈਂ ਪਾਰਟੀ ਨਹੀਂ ਬਣਾਵਾਂਗਾ, ਨਵੀਂ ਸਿਆਸੀ ਪਾਰਟੀ ਦਾ ਅਸੀਂ ਗਠਨ ਨਹੀਂ ਕਰਾਂਗੇ, ਅਸੀਂ ਫਰੰਟ ਦੇ ਵਿੱਚ ਹੀ ਰਵਾਂਗੇ ਔਰ ਚੋਣ ਲੜਾਂਗੇ, ਪਰ ਅਸੀਂ ਕਿਸੇ ਵੀ ਪਾਰਟੀ ਨੂੰ ਹਮਾਇਤ ਦੇ ਸਕਦੇ ਹਾਂ, ਪਰ ਆਪਣੀ ਜਿਹੜੀ ਸਾਡੀ ਧਿਰ ਆ ਸਿਆਸੀ, ਉਹਨੂੰ ਅਸੀਂ ਪਾਰਟੀ ਦਾ ਰੂਪ ਨਹੀਂ ਦੇਵਾਂਗੇ। ਯਾਨੀ ਸਿੱਧੇ ਤੌਰ ਤੇ ਸਿੱਧੂ ਨੇ ਕਹਿ ਦਿੱਤਾ ਕਿ ਅਸੀਂ ਇੱਕ ਪਾਰਟੀ ਵਜੋਂ ਚੋਣ ਮੈਦਾਨ 'ਚ ਨਹੀਂ ਉਤਰਾਂਗੇ। ਜਦ ਕਿ ਸੰਭਾਵਨਾ ਇਹ ਸੀਗੀ ਕਿ ਸੁੱਚਾ ਸਿੰਘ ਛੋਟੇਪੁਰ ਅੱਜ ਤਰੀਕ ਰੱਖੀ ਬੈਠਾ ਸੀ, ਉਹਦੇ ਸਾਰਾ ਪੰਜਾਬ ਗਾਹ ਆਇਆ। ਉਦੋਂ ਦਾ ਮੇਰੇ ਖਿਆਲ ਦੇ ਨਾਲ ਚੰਗੀ ਤਰ੍ਹਾਂ ਸੁੱਤਾ ਵੀ ਨਹੀਂ, ਉਹਨੇ ਸਾਰਾ ਪੰਜਾਬ ਗਾਹ ਲਿਆ। ਤੇ ਉਹਦਾ ਇਹ ਸੀਗਾ ਮਸਲਾ ਕਿ ਮੈਂ ਇੱਧਰੋਂ ਪਾਰਟੀ ਦਾ ਐਲਾਨ ਕਰ ਦਿਆਂਗੇ, ਅਸੀਂ ਸਾਰੇ ਇਕੱਠੇ ਹੋ ਕੇ ਇੱਕ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਚੋਣ ਲੜ ਲਾਂਗੇ। ਪਰ ਸਿੱਧੂ ਨੇ ਅੱਜ ਸਾਰੇ ਸਮੀਕਰਨ ਜਿਹੜੇ ਵਿਗਾੜ ਦਿੱਤੇ ਨੇ। ਸਿੱਧਾ ਸਪਸ਼ਟ ਇਹ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਗਲਤੀ ਕਰਕੇ ਅਕਾਲੀ ਭਾਜਪਾ ਦਾ ਗੱਠਜੋੜ ਜਾਂ ਕੈਪਟਨ ਆ, ਇਹਨਾਂ ਦੀ ਵਿਰੋਧੀ ਵੋਟ ਨੂੰ ਅਸੀਂ ਵੰਡਣਾ ਨਹੀਂ ਚਾਹੁੰਦੇ। ਸੋ ਇਹ ਸਿੱਧੂ ਦੇ ਮਾਇਨੇ ਆ ਜਿਹੜੇ ਉਹ ਸਿੱਧੇ ਹੀ ਨਿਕਲਦੇ ਆ ਕਿ ਉਹਦਾ ਇਸ਼ਾਰਾ ਹੈ ਆਮ ਆਦਮੀ ਪਾਰਟੀ ਨੂੰ ਅਸੀਂ ਨੁਕਸਾਨ ਨਹੀਂ ਕਰਨਾ। ਹੁਣ ਆਮ ਆਦਮੀ ਪਾਰਟੀ ਨੂੰ ਇਹ ਅੱਜ ਕਹਿੰਦੇ ਕਿ ਨੁਕਸਾਨ ਨਹੀਂ ਕਰਨਾ ਸਿੱਧੂ ਸਾਹਿਬ, ਪਰ 15 ਦਿਨ ਪਹਿਲਾਂ ਉੱਥੇ ਜਦੋਂ ਆਏ ਚੰਡੀਗੜ੍ਹ ਦਿੱਲੀ ਤੋਂ, ਉੱਥੇ ਕੇਜਰੀਵਾਲ ਕਰ ਗਏ ਆ। ਇੱਥੋਂ ਤੱਕ ਕਹਿ ਗਏ ਕਿ ਬੋਲੀ ਸੂਰਤ ਦਿਲ ਕੇ ਖੋਟੇ, ਨਾਮ ਬੜੇ ਦਰਸ਼ਨ ਖੋਟੇ, ਇੱਥੋਂ ਤੱਕ ਦਿਲ ਦੇ ਖੋਟੇ ਕਹਿ ਗਿਆ ਕੇਜਰੀਵਾਲ ਨੂੰ। ਪਰ ਅੱਜ ਹੈ ਜਿਹੜਾ ਉਹ ਫੇਰ ਪਤਾ ਇਹ ਖੇਡ ਦਿੱਤਾ ਕਿ ਨਹੀਂ ਜੀ, ਅਸੀਂ ਇਹਨਾਂ ਦੀ ਵਿਰੋਧੀ ਵੋਟ ਹੈ ਜਿਹੜੀ ਨਹੀਂ ਵੰਡਾਂਗੇ। ਹੁਣ ਸਿੱਧੂ ਦੀ ਸਮਝ ਹੈ ਜਿਹੜੀ ਉਹ ਵੈਸੇ ਕਿਸੇ ਨੂੰ ਪੈਂਦੀ ਹੈ, ਪਰ ਬਹੁਤੇ ਲੋਕ ਐਤਕੀ ਸਿੱਧੂ ਦੀ ਸਾਰੀ ਚਾਲ ਸਮਝਦੇ ਆ। ਹੁਣ ਸਿੱਧੂ ਨੇ ਐਡਾ ਵੱਡਾ ਨੁਕਸਾਨ ਚੁੱਕਿਆ ਕਿ ਸਿੱਧੂ ਹੁਣ ਨਾ ਘਟਦਾ ਨਾ ਘਟਦਾ। ਸਿੱਧੂ ਅੱਗੇ ਜਾਂਦਾ ਤਾਂ ਡੁੱਬਦਾ, ਪਿੱਛੇ ਮੁੜਦਾ ਤਾਂ ਰੁੜਦਾ। ਸਿੱਧੂ ਮਝਧਾਰ ਦੇ ਵਿੱਚ ਹੀ ਆ। ਤੇ ਸਿੱਧੂ ਕੋਲ ਇੱਕ ਰਸਤਾ ਇਹ ਬਚਦਾ ਹੈ ਕਿ ਸਿੱਧੂ ਜਿਵੇਂ ਜਗਮੀਤ ਬਰਾੜ ਚੱਲਿਆ, ਉਸ ਟਰੈਕ ਤੇ ਸਿੱਧੂ ਤੁਰ ਸਕਦਾ ਹੈ। ਉਹਦੇ ਨਾਲ ਮਾੜਾ ਮੋਟਾ ਇਹਦਾ ਵਜੂਦ ਹੈ ਜਿਹੜਾ ਬਚੇਗਾ। ਹਾਲਾਂਕਿ ਬੈਂਸ ਬ੍ਰਦਰਸ ਅੱਜ ਵੀ ਫਾਇਦੇ 'ਚ ਆ। ਕੁਛ ਲੋਕ ਕਹਿੰਦੇ ਆ ਕਿ ਉਹ ਇਹਦੇ ਆਖੇ ਲੱਗ ਕੇ ਇਹਨੇ ਉਹ ਕੀਤੀ ਕਿ ਆਪ ਵੀ ਡੁੱਬਿਆ, ਨਾਲ ਜਜਮਾਨ ਵੀ ਡੁੱਬੇ। ਪਰ ਬੈਂਸ ਬ੍ਰਦਰਸ ਹੋਰਾਂ ਦੇ ਨਾਲ ਇਹ ਜੋ ਸਿੱਧੂ ਨੇ ਪਲਟੀ ਮਾਰੀ ਹੈ, ਉਹਦੇ ਕਰਕੇ ਥੋੜੀ ਜਿਹੀ ਹਮਦਰਦੀ ਬੈਂਸ ਬ੍ਰਦਰਸ ਦੇ ਨਾਲ ਹੈ। ਤੇ ਉਹਨਾਂ ਦੇ ਕੋਲ ਵੀ ਬਦਲ ਆ। ਪ੍ਰਗਟ ਸਿੰਘ ਤੇ ਬੇਦਾਗ ਕਿਰਦਾਰ ਆ, ਉਹ ਕਿਸੇ ਪਾਸੇ ਵੀ ਸ਼ਾਦੀ ਭਰ ਲਵੇ, ਉਹਦੇ ਤੇ ਕੋਈ ਬਹੁਤਾ ਕਿੰਤੂ ਪਰੰਤੂ ਨਹੀਂ ਹੋਣਾ। ਪਰ ਨਵਜੋਤ ਸਿੱਧੂ ਨੇ ਜੋ ਨੁਕਸਾਨ ਕੀਤਾ ਹੈ, ਏਡਾ ਇਹ ਮੰਨਿਆ ਕਿ ਗੈਰ ਗੰਭੀਰ ਤੇ ਹੈ, ਗੈਰ ਸਮਰਪਿਤ ਤੇ ਹੈ, ਪਰ ਏਡਾ ਇਹ ਭੋਲਾ, ਏਡਾ ਸਿੱਧਾ ਪੱਧਰਾ ਹੋਵੇ ਕਿ ਏਡਾ ਵੱਡਾ ਨੁਕਸਾਨ ਆਪਣੇ ਆਪ ਚੱਲ ਜਾਵੇ, ਇਹ ਸਮਝੋ ਬਾਹਰ ਦੀ ਗੱਲ ਹੈ। ਇਸ ਤਰ੍ਹਾਂ ਲੱਗਦਾ ਕਿ ਇਸ ਖੇਡ ਦੇ ਪਿੱਛੇ ਕੋਈ ਨਾ ਕੋਈ ਖਿਡਾਰੀ ਹੈ ਜਿਹੜਾ ਦਿਸ਼ਾ ਨਿਰਦੇਸ਼ ਦੇਣ ਵਾਲਾ ਹੋਰ ਵੀ ਹੈ। ਜੋ ਸਿੱਧੂ ਨੇ ਵੱਖੋ ਵੱਖਰੇ ਰਸਤਿਆਂ ਤੇ ਵੱਖੋ ਵੱਖਰੇ ਮੌਕਿਆਂ ਤੇ ਆ ਕੇ ਪਲਟੀ ਮਾਰੀ ਹੈ, ਹਾਲੇ ਵੀ ਸਿੱਧੂ ਦਾ ਕੋਈ ਪਤਾ ਨਹੀਂ ਕਹਾਂ ਜਾ ਕੇ ਸਿੱਧੂ ਨੇ ਕੀ ਕਰਨਾ ਹੈ। ਕਿਉਂਕਿ ਇਹਦੀ ਧਰਮ ਪਤਨੀ ਉਹ ਕੱਲ ਕਹੀ ਜਾਂਦੀ ਸੀਗੀ ਜੀ ਸਾਡੇ ਤੇ ਸੰਪਰਕ ਦੇ ਵਿੱਚ ਅਕਾਲੀ ਵੀ ਬੜੇ, ਕਾਂਗਰਸੀ ਵੀ ਬੜੇ ਆ। ਅੱਜ ਬੀਬੀ ਕਹੀ ਜਾਂਦੀ ਆ ਕਿ ਜੀ ਅਸੀਂ, ਸਾਡਾ ਤਾਂ ਮੁੱਖ ਮਕਸਦ ਹੈ ਕਿ ਅਕਾਲੀ ਭਾਜਪਾ ਨੂੰ ਅਸੀਂ ਤੇ ਮਾਤ ਦੇਣੀ ਹੈ। ਹੁਣ ਉਹਨੇ ਵੀ ਜਿਹੜੇ ਬਦਲ ਆ ਉਹ ਸਿੱਧੇ ਤੌਰ ਤੇ ਕੁਝ ਦਿਨ ਪਹਿਲਾਂ ਉਹ ਕੇਜਰੀਵਾਲ ਨੂੰ ਪਾਣੀ ਪੀ ਕੇ ਭੰਡਦੀ ਪਈ ਸੀ। ਅੱਜ ਉਹਨੇ ਵੀ ਪੱਤੇ ਆ ਜਿਹੜੇ ਉਹ ਤਕਰੀਬਨ ਅੱਧੇ ਕੁ ਖੋਲ ਦਿੱਤੇ ਆ ਕਿ ਸਾਡਾ ਮੁੱਖ ਮਕਸਦ ਅਕਾਲੀ ਭਾਜਪਾ ਨੂੰ ਰਗੜਾ ਲਾਉਣਾ ਹੈ। ਦੂਜੇ ਪਾਸੇ ਅਸੀਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਲਈ ਬੂਹੇ ਆ ਜਿਹੜੇ ਦਰਵਾਜ਼ੇ ਪੂਰੀ ਤਰ੍ਹਾਂ ਢੋਏ ਨਹੀਂ। ਸੋ ਇਹਨਾਂ ਦਾ ਪਰਪਸ ਤੇ ਪਲਟਣਾ ਜਿਹੜਾ ਉਹ ਇਹੀ ਦੱਸਦਾ ਹੈ ਕਿ ਸਿਆਸਤ ਦਾ ਅਸਲੀ ਰੰਗ ਢੰਗ ਹੈ ਜਿਹੜਾ ਉਹ ਸਿੱਧੂ ਜੁੜੇ ਕੋਲ ਹੀ ਹੈ। ਇਹਨਾਂ ਕੋਲ ਹੀ ਇੱਕ ਕਲਾ ਹੈ ਕਿ ਕਲਾਬਾਜੀ ਇਹਨਾਂ ਨੇ ਪਤਾ ਨਹੀਂ ਕਿੱਥੇ ਲਾ ਜਾਣੀ, ਇਹ ਕਲਾ ਇਹ ਜਾਣਦੇ ਆ। ਪਰ ਕੁੱਲ ਮਿਲਾ ਕੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ 'ਚ ਗਏ ਸਨ, ਉਹ ਅੱਜ ਜ਼ਰੂਰ ਇਹ ਗੱਲ ਕਹਿੰਦੇ ਹੋਣੇ ਆ ਕਿ ਤੂੰ ਤੇ ਮਾਰਨੇ 'ਚ ਕੋਈ ਕਸਰ ਨਹੀਂ ਸੀ ਛੱਡੀ, ਬਸ ਰੱਬ ਨੇ ਹੀ ਰੱਖ ਲਏ। ਕਿਉਂਕਿ ਜੇਕਰ ਸਿੱਧੂ ਇਹੋ ਜਿਹੀ ਪਲਟੀ ਆਮ ਆਦਮੀ ਪਾਰਟੀ 'ਚ ਜਾ ਕੇ ਉਹਨਾਂ ਤੋਂ ਕੁਛ ਨਾ ਕੁਛ ਵੱਡਾ ਲੈ ਕੇ ਐਨ ਮੌਕੇ ਤੇ ਮਾਰਦਾ ਤੇ ਉਹਨਾਂ ਨੇ ਤੇ ਰਗੜੇ ਤਾਬੇ ਨਹੀਂ ਸੀ ਹੋਣਾ। ਹੁਣ ਕਹਿੰਦੇ ਹੁੰਦੇ ਕਿ ਸ਼ੁਕਰ ਹੋਇਆ, ਭਲਾ ਹੋਇਆ ਲੜ ਨੇੜੇ ਟੁੱਟਿਆ, ਜੇ ਉਮਰ ਪਈ ਸੀ ਸਾਰੀ। ਬਿਲਕੁਲ ਜੀ, ਪਲਟੀਆਂ ਮਾਰਨ ਦੀ ਕਲਾ ਇਹਨਾਂ ਦੇ ਵਿੱਚ ਬਹੁਤ ਹੈ। ਅੱਗੇ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਤੇ FIR ਦਰਜ। ਕੱਲੀ FIR ਨਹੀਂ ਦਰਜ ਹੋਈ ਅੱਜ ਇਹਨਾਂ ਦਾ ਇੱਕ MLA ਹੈ ਜਿਹੜਾ ਅਮਾਨਤੁੱਲਾ ਖਾਂ, ਉਹ ਅਰੈਸਟ ਵੀ ਹੋ ਗਿਆ। ਉਹਦੀ ਗ੍ਰਿਫਤਾਰੀ ਵੀ ਬੜਾ
ਸੁਣ ਜਿਹਾ ਕਰਨ ਵਾਲਾ ਮਾਮਲਾ ਹੈ, ਕਿਉਂਕਿ ਉਹ ਕਹਿੰਦਾ ਕਿ ਜਿਸ ਸਾਲੇਹਾਰ ਨੇ ਉਹਦੇ ਤੇ ਜਿਨਸੀ ਸ਼ੋਸ਼ਣ ਦਾ ਮੁਕੱਦਮਾ ਦਰਜ ਕਰਾਇਆ ਉਹਨੂੰ ਤਾਂ ਮੈਂ ਕਦੇ ਮਿਲਿਆ ਨਹੀਂ 1.5-2 ਸਾਲ ਤੋਂ। ਪਰ ਉਹ ਕੇਸ ਸੱਚਾ ਜਾਂ ਝੂਠਾ ਹੈ ਉਹਦੇ ਬਹਿਸ 'ਚ ਨਾ ਪਈਏ, ਉਹ ਅਦਾਲਤ ਨੇ ਤੈਅ ਕਰਨਾ ਹੈ। ਪਰ 2 ਦਿਨ ਪਹਿਲਾਂ ਉਹ ਆਪ ਥਾਣੇ ਦੇ ਵਿੱਚ ਜਾਂਦਾ ਹੈ, ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਪੁੱਛ ਪੜਤਾਲ ਮੇਰੇ ਤੋਂ ਕਰੋ, ਜਿਹੜੀ ਕਰਨੀ ਹੈ, ਦੱਸੋ ਕੀ ਪੁੱਛਣਾ ਦੱਸਣਾ। ਤੇ ਉਹ ਥਾਣੇ ਵਾਲੇ ਕਹਿੰਦੇ ਕਿ ਕੋਈ ਗੱਲ ਨਹੀਂ ਜਨਾਬ, ਹੱਥ ਜੋੜ ਕੇ ਕਿ ਤੁਹਾਨੂੰ ਜਦੋਂ ਲੋੜ ਹੋਈ ਸੱਦ ਲਾਂਗੇ। ਪਰ ਅੱਜ ਅਚਾਨਕ ਉਹਦੀ ਗ੍ਰਿਫਤਾਰੀ ਹੋ ਗਈ ਹੈ। ਗ੍ਰਿਫਤਾਰੀ ਉਦੋਂ ਹੋਈ ਹੈ ਜਿੱਦਣ FIR ਹੋਈ ਹੈ ਅਰਵਿੰਦ ਕੇਜਰੀਵਾਲ ਤੇ ਜਿਹੜੀ ਉਹ ਮਹਿਲਾ ਆਯੋਗ ਦੀ ਮੁਖੀ ਹੈ ਬੀਬੀ, ਉਹਨਾਂ ਦੋਵਾਂ ਤੇ FIR ਹੋਣਾ ਤੇ ਉਹਦੀ ਗ੍ਰਿਫਤਾਰੀ ਹੋਣੀ, ਟਾਈਮਿੰਗ ਨੂੰ ਲੈ ਕੇ ਕੁਛ ਨਾ ਕੁਛ ਹੈ ਜਿਹੜਾ ਉਹ ਸ਼ੱਕ ਸੁਭਾ ਜਿਹਾ ਲੱਗਦਾ ਹੈ। ਪਰ ਜਿਸ ਤਰ੍ਹਾਂ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਉੱਠਕ ਬੈਠਕ ਹੁੰਦੀ ਰਹੀ, ਉਹ ਬੜੀ ਦਿਲਚਸਪ ਸੀ। ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਸ FIR ਦੀ ਕਾਪੀ ਵੀ ਵਿਖਾਈ ਹੈ ਕਿ ਆ ਦੇਖੋ ਮੇਰਾ ਨਾਂ, ਮੇਰਾ ਉਹਦੇ 'ਚ ਕੀ ਕਸੂਰ ਹੈ, ਮੇਰਾ ਤਾਂ ਕੋਈ ਕੰਸਰਨ ਹੀ ਨਹੀਂ। ਉਹ ਮਹਿਲਾ ਕਮਿਸ਼ਨ ਹੈ ਜਿਹੜਾ, ਉਹਦਾ 'ਚ ਮੇਰਾ ਕੋਈ ਦਖਲ ਅੰਦਾਜ਼ੀ ਨਹੀਂ, ਪਰ ਮੇਰਾ ਨਾਂ FIR ਦੇ ਵਿੱਚ ਪਵਾਤਾ। ਉਹ ਕਹਿੰਦਾ ਕਿ ਨਰਿੰਦਰ ਮੋਦੀ ਨੇ ਪਾਇਆ। ਹੁਣ ਅਰਵਿੰਦ ਕੇਜਰੀਵਾਲ ਦੀ ਆਦਤ ਇਹੋ ਜਿਹੀ ਬਣੀ ਪਈ ਹੈ, ਤੜਕੇ ਉੱਠ ਕੇ ਮੂੰਹ ਧੋ ਕੇ ਜਿੰਨੀ ਵਾਰੀ 4-5 ਵਾਰੀ ਨਰਿੰਦਰ ਮੋਦੀ ਤੇ ਕੋਈ ਸੁੱਟਣਾ ਨਹੀਂ ਸੁੱਟਦਾ, ਉਹਦਾ ਵੀ ਦਿਨ ਸੌਖਾ ਨਹੀਂ ਲੰਘਦਾ। ਉਹਨੇ FIR ਨੂੰ ਸਿੱਧਾ ਹੀ ਕਹਿਤਾ ਕਿ ਇਹ ਨਰਿੰਦਰ ਮੋਦੀ ਨੇ ਮੇਰਾ ਨਾਂ ਪਵਾਇਆ। ਜਦੋਂ ਨਾਂ ਵਾਲਾ ਮੁੱਦਾ ਉਲਝਿਆ ਤੇ ਜਿਹੜੀ ਐਂਟੀ ਕਰਪਸ਼ਨ ਬਿਊਰੋ ਹੈ ਦਿੱਲੀ ਦੀ, ਉਹਨਾਂ ਦਾ ਵੀ ਮੱਥਾ ਠਣਕਿਆ ਕਿ ਅਸੀਂ ਤੇ ਮੁੱਖ ਮੰਤਰੀ ਨਾਮਜ਼ਦ ਕਰ ਲਿਆ, ਕੱਲ ਨੂੰ ਕਿਤੇ ਸਿਆਪਾ ਨਾ ਪੈ ਜਾਵੇ। ਤੇ ਉਹ ACB ਦਾ ਜਿਹੜਾ ਉੱਥੋਂ ਦਾ ਮੁਖੀ ਸੀਗਾ ਮੀਨਾ ਸਾਹਿਬ, ਉਹ ਆਇਆ ਫਿਰ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ। ਉਹਨੇ ਇਹ ਸਫਾਈ ਦਿੱਤੀ ਕਿ ਜਿਹੜੀ ਸ਼ਿਕਾਇਤਕਰਤਾ ਬੀਬੀ ਸੀ, ਜਿਹਦੀ ਸ਼ਿਕਾਇਤ ਤੇ ਇਹ FIR ਦਰਜ ਹੋਈ ਹੈ ਕਿ ਜਿਹੜਾ ਮਹਿਲਾ ਕਮਿਸ਼ਨ ਹੈ ਉਹਦੇ 'ਚ ਨਿਯੁਕਤੀਆਂ ਜਿਹੜੀਆਂ ਉਹ ਨਜਾਇਜ਼ ਕੀਤੀਆਂ ਗਈਆਂ ਨੇ, ਉਹ ਸ਼ਿਕਾਇਤ ਨੂੰ ਆਧਾਰ ਬਣਾ ਕੇ FIR ਦੇ ਵਿੱਚ ਤਬਦੀਲ ਕੀਤਾ ਗਿਆ ਹੈ, ਨਾ ਕਿ ਅਰਵਿੰਦ ਕੇਜਰੀਵਾਲ ਨੂੰ ਅਕਿਊਜ਼ ਬਣਾਇਆ ਗਿਆ, ਦੋਸ਼ੀ ਬਣਾਇਆ ਗਿਆ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਸਫਾਈ ਹੈ ਬੜੀ ਦਿਲਚਸਪ ਆ ਕਿ ਕੋਈ ਬੰਦਾ FIR ਦੇ ਵਿੱਚ ਜਦੋਂ ਨਾਮਜ਼ਦ ਕਰ ਲਿਆ ਗਿਆ ਤੇ ਫਿਰ ਉਹਨੂੰ ਦੋਸ਼ੀ ਨਹੀਂ ਬਣਾਇਆ ਗਿਆ। ਗੱਲ ਸੰਗੋਂ ਨਿਕਲਦੀ ਨਹੀਂ, ਗੱਲ ਸੰਗੋਂ ਹੇਠਾਂ ਜਾਂਦੀ ਨਹੀਂ ਕਿ ਇਹ ਕਿਵੇਂ ਹੋ ਸਕਦਾ ਜਿਹਨੂੰ FIR ਦੇ ਵਿੱਚ ਰੱਖ ਲਿਆ ਤੇ ਇਹ ਕਹਿ ਦਿੱਤਾ ਜਾਵੇ ਨਹੀਂ ਜੀ ਇਹ ਦੋਸ਼ੀ ਨਹੀਂ ਤੇ ਹੋਰ ਕੀ ਉਹ ਉੱਥੇ ਸਾਧਗਿਰੀ ਕਰਦਾ FIR ਦੇ ਵਿੱਚ ਬੈਠਾ। ਇਸ ਤਰ੍ਹਾਂ ਜੇ ਆਪਾਂ ਇੱਕ ਮੋਟੀ ਜਿਹੀ ਮਿਸਾਲ ਲਈਏ, ਸ਼ਿਕਾਇਤ ਤੇ ਕੋਈ ਵੀ ਕਿਸੇ ਦੇ ਖਿਲਾਫ ਜਾ ਕੇ ਕਰ ਸਕਦਾ। ਕੋਈ ਕੱਲ ਨੂੰ ਆਖ ਦੇਵੇ ਕਿ ਰਾਤ ਨੂੰ ਜੀ ਫਲਾਣਾ ਨੇਤਾ ਮੇਰੀ ਮੱਝ ਖੋਲ ਕੇ ਲੈ ਗਿਆ, ਥਾਣੇਦਾਰ ਜਾ ਕੇ ਉਹਦੇ ਤੇ FIR ਕੱਟ ਦੇਵੇਗਾ ਉਸ ਨੇਤਾ ਤੇ, ਘੱਟੋ ਘੱਟ ਪਤਾ ਤੇ ਕਰੇਗਾ ਕਿ ਇਸ ਤਰ੍ਹਾਂ ਦੀ ਸੰਭਾਵਨਾ ਹੈ ਜਾਂ ਨਹੀਂ। ਪਰ ਉਹਨਾਂ ਨੇ ਦਿੱਲੀ ਵਾਲਿਆਂ ਨੇ ਪਤਾ ਨਹੀਂ ਕੀ ਸੋਚ ਕੇ ਮੁੱਖ ਮੰਤਰੀ ਨੂੰ, ਕਿਉਂਕਿ ਜਿਹੜਾ ਬਹੁਤ ਵੱਡਾ ਅਹੁਦਾ ਹੈ, ਉਹਨੂੰ ਨਾਮਜ਼ਦ ਕਰ ਲਿਆ। ਉਹ ਜਵਾਬ ਦੇਣਗੇ ਕਿ ਇਹ FIR ਦਾ ਕੀ ਕਰਨਾ ਹੈ, ਅੱਗੇ ਅਰਵਿੰਦ ਕੇਜਰੀਵਾਲ ਤੇ ਕੇਸ ਚਲਾਉਣਾ ਹੈ ਜਾਂ ਉਹਨੂੰ ਬਾਹਰ ਕਰਨਾ, ਉਹ ਦਿਲਚਸਪ ਹੋਏਗਾ। ਪਰ ਦਿਲਚਸਪ ਘੱਟ ਇਹ ਵੀ ਨਹੀਂ ਜੋ ਇਹ ਮਸਲਾ FIR ਦਾ ਰੂਪ ਬਣਿਆ। ਇਹ FIR ਤਾਂ ਕੱਟੀ ਗਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਭੈਣ ਹੈ, ਕਜ਼ਨ ਹੀ ਲੱਗਦੀ ਹੈ ਇਹਦੀ, ਸਵਾਤੀ ਮਾਲੀਵਾਲ, ਉਹ ਉਸ ਕਮਿਸ਼ਨ ਦੀ ਮੁਖੀ ਹੈ ਬੀਬੀ। ਪਹਿਲਾਂ ਤੇ ਜਦੋਂ ਕੁਰਸੀ ਤੇ ਬਿਠਾਈ ਸੀ ਉਦੋਂ ਬੜਾ ਇਹਨਾਂ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਕਿ ਤੁਸੀਂ ਤੇ ਪਰਿਵਾਰਵਾਦ ਦਾ, ਵੰਸ਼ਵਾਦ ਦਾ ਵਿਰੋਧ ਕਰਦੇ ਜੇ ਤੇ ਆਪ ਹੀ ਹੁਣ ਤੁਸੀਂ ਰਿਸ਼ਤੇਦਾਰੀਆਂ ਚ ਲੱਭ ਕੇ ਲਿਆ ਕੇ ਲੋਕ ਕੁਰਸੀਆਂ ਤੇ ਬਿਠਾ ਰਹੇ ਹੋ। ਖੈਰ ਉਸ ਬੀਬੀ ਨੇ ਕੰਮ ਚੰਗਾ ਕੀਤਾ, ਪਰ ਨਿਯੁਕਤੀਆਂ ਉਹਨੇ ਕੀਤੀਆਂ ਸਨ 95 ਜਿਹੜੀਆਂ ਸ਼ੱਕ ਦੇ ਘੇਰੇ 'ਚ ਆ ਗਈਆਂ। ਉਹ ਇੱਕ ਸ਼ਿਕਾਇਤਕਰਤਾ ਨੇ ਸ਼ਿਕਾਇਤ ਕਰ ਦਿੱਤੀ ਕਿ ਜਿੰਨੀਆਂ ਇਹ ਨਿਯੁਕਤੀਆਂ 85% ਹੈ ਜਿਹੜੀਆਂ ਉਹ ਇਹਨਾਂ ਨੇ ਆਪਣੇ ਆਪ ਵਲੰਟੀਅਰ ਸੀਗੇ ਜਿਹੜੇ ਉਹ ਫਿੱਟ ਕਰ ਦਿੱਤੇ, ਉਹਨਾਂ ਦੀਆਂ ਗੋਟੀਆਂ ਫਿੱਟ ਕਰ ਦਿੱਤੀਆਂ। ਉਸ ਤੋਂ ਬਾਅਦ ਇਹ ਮਾਮਲਾ ਸੀਗਾ ਜਿਹੜਾ ਉਹ ਭ੍ਰਿਸ਼ਟਾਚਾਰੀ ਵਿਰੋਧੀ ਬ੍ਰਾਂਚ ਹੈ ਜਿਹੜੀ ਉਹਦੇ ਕੋਲ ਗਿਆ, ਉਹਨਾਂ ਨੇ ਹੁਣ ਇਹ FIR ਕਰ ਦਿੱਤੀ ਹੈ। ਇੱਕ ਦਿਲਚਸਪ ਗੱਲ ਹੋ ਰਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਆਪਣੇ ਨਾਂ ਦੀ ਗੱਲ ਕਰਦਾ ਪਿਆ ਸੀ, ਅਰਵਿੰਦ ਕੇਜਰੀਵਾਲ ਜੋ ਆਮ ਤੌਰ ਤੇ ਕਹਿੰਦਾ ਕਿ ਫਲਾਣੀ ਚੀਜ਼ ਝੂਠੀ ਹੈ ਜੀ, ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਮੁਕਾਬਲਾ ਕਰਾਂਗੇ, ਅਸੀਂ ਇਸ ਨੂੰ ਰੱਦਦੇ ਹਾਂ, ਉਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ FIR ਝੂਠੀ ਹੈ ਜਾਂ ਇਹ ਮੁਕੱਦਮਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੈ। ਇਹ ਗੱਲ ਨਹੀਂ ਕਹੀ। ਅਰਵਿੰਦ ਕੇਜਰੀਵਾਲ ਨੇ ਸਿਰਫ ਤੇ ਸਿਰਫ ਇਹਨਾਂ ਕਿਹਾ ਕਿ ਮੇਰਾ ਨਾਂ ਕਿਵੇਂ ਪੈ ਗਿਆ, ਮੇਰਾ ਤੇ ਇਹਦੇ ਨਾਲ ਕੋਈ ਤਾਲੁਕਾਤ ਹੀ ਨਹੀਂ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਆ ਕਿ ਅਰਵਿੰਦ ਕੇਜਰੀਵਾਲ ਨੇ ਇਹ ਡਾਇਲੋਗ ਨਹੀਂ ਬੋਲਿਆ ਕਿ ਇਹ ਸਿਆਸਤ ਤੋਂ ਪ੍ਰੇਰਿਤ ਪਰਚਾ ਹੈ। ਜੀ ਜੀ ਮਿੰਟੂ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੋਟਾਂ ਲੱਗ ਆਉਂਦੀਆਂ ਆ, ਇਸ ਦਾ ਵੀ ਭੇਤ ਜ਼ਰੂਰ ਖੁੱਲੂਗਾ। ਤੇ ਅੱਗੇ ਆਪਾਂ ਸ਼ਹੀਦ ਪਤਨੀ ਦੀ ਗੱਲ ਕਰਦੇ ਹਾਂ। ਸ਼ਹੀਦ ਫੌਜੀ ਦੀ ਪਤਨੀ ਨੇ ਚੈੱਕ ਕਰਾਇਆ ਤੇ ਸਰਕਾਰੀ ਸਹਾਇਤਾ ਵਾਲਾ ਜਿਹੜਾ ਚੈੱਕ ਸੀਗਾ ਉਹਨਾਂ ਨੂੰ, ਇਹ ਬਿਹਾਰ ਦੇ ਵਿੱਚੋਂ ਕੋਈ ਅਸ਼ੋਕ ਸਿੰਘ ਸਨ, ਉਹਨਾਂ ਦਾ ਉੱਥੇ ਕੁਰਬਾਨ ਹੋਇਆ ਜਾਣਾ ਹੋਇਆ,
ਉੜੀ ਹਮਲੇ ਦੇ ਵਿੱਚ ਉਹ ਬਿਹਾਰ ਦੇ ਸਨ ਤੇ ਉਹਨਾਂ ਦੇ ਜਦੋਂ ਸੰਸਕਾਰ ਮੌਕੇ ਉੱਥੇ ਬਿਹਾਰ ਦਾ ਕੋਈ ਮੁੱਖ ਮੰਤਰੀ ਗਿਆ, ਉਹਨੇ ਜਾ ਕੇ ਜਿਹੜਾ ਚੈੱਕ ਭੇਟ ਕੀਤਾ, ਉਸ ਚੈੱਕ ਨੂੰ ਵੇਖ ਕੇ ਜਿਹੜੀ ਉਹਦੇ ਘਰੋਂ ਸੀ ਬੀਬੀ ਫੌਜੀ ਦੇ, ਸ਼ਹੀਦ ਫੌਜੀ ਦੇ, ਉਹਨੇ ਚੈੱਕ ਵਗਾ ਕੇ ਪਰੇ ਮਾਰਿਆ। ਉਹਨੇ ਕਿਹਾ ਕਿ ਮੇਰਾ ਘਰ ਵਾਲਾ ਕੋਈ ਸ਼ਰਾਬ ਪੀ ਕੇ ਨਾਲੇ 'ਚ ਡਿੱਗ ਕੇ ਨਹੀਂ ਮਰਿਆ, ਕਿ ਜਿਹੜਾ ਤੁਸੀਂ ਆਹ ਨਗੂਣਾ ਜਿਹਾ ਚੈੱਕ ਮੇਰੀ ਤਲੀ ਤੇ ਧਰਨ ਡਏ ਜੇ, ਫਲਾਣੀ ਸਟੇਟ ਦੇ ਵਿੱਚ 20 ਲੱਖ ਦੇਣ ਡਏ ਆ, ਫਲਾਣੀ ਸਟੇਟ ਦੇ ਵਿੱਚ 10 ਲੱਖ ਦੇਣ ਡਏ ਆ, ਤੁਸੀਂ 5 ਲੱਖ ਤੇ ਡਿੱਗ ਪਏ ਹੋ, ਕੀ ਇਹ ਮੁੱਲ ਪਾ ਰਹੇ ਹੋ ਸਾਡੀਆਂ ਕੁਰਬਾਨੀਆਂ ਦਾ? ਫਿਰ ਉਹ ਜਿਹੜਾ ਮੰਤਰੀ ਸੀ ਉਹ ਤੇ ਉੱਥੋਂ ਜਾਨ ਛਡਾ ਕੇ ਆਸੇ ਪਾਸੇ ਹੋਇਆ, ਉਹਨੇ ਮੁੱਖ ਮੰਤਰੀ ਨੂੰ ਫੋਨ ਕੀਤਾ ਕਿ ਆਹ ਗੱਲ ਆ, ਇਹ ਤੇ ਬਹੁਤ ਘੱਟ ਆ ਚੈੱਕ ਦੂਜੀਆਂ ਸਟੇਟਾਂ ਦੇ ਮੁਕਾਬਲੇ ਜਿਹੜਾ ਸ਼ਹੀਦ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ। ਤਾਂ ਫਿਰ ਨਾਲ ਦੀ ਨਾਲ ਉਹ ਰਕਮ ਹੈ ਜਿਹੜੀ ਵਧਾ ਕੇ 11 ਲੱਖ ਕੀਤੀ ਗਈ। ਵਧਾ ਕੇ ਉਦੋਂ ਕੀਤੀ ਗਈ ਜਦੋਂ ਅੱਗੋਂ ਮਿਹਣਾ ਵੱਜਿਆ। ਇਹ ਇਹਨਾਂ ਲਈ ਬਹੁਤ ਵੱਡੀ, ਜੇ ਕਹਿ ਸਕਦੇ ਹਾਂ ਕਿ ਸ਼ਰਮ ਵਾਲੀ ਗੱਲ ਆ ਕਿ ਇਹ ਮਿਹਣਾ ਵੱਜਣ ਦੀ ਨੌਬਤ ਹੀ ਨਹੀਂ ਸੀ ਆਉਣ ਦੇਣੀ ਚਾਹੀਦੀ। ਪਰ ਇੱਥੇ ਸ਼ਰਮ ਦਾ ਤਕਾਜ਼ਾ ਇਹੋ ਜਿਹਾ ਕਿ ਇਹਨਾਂ ਲੋਕਾਂ ਨੇ ਤੇ ਸ਼ਹੀਦਾਂ ਦੇ ਤਬੂਤ ਵੀ ਹੈ ਜਿਹੜੇ ਉਹ ਵੀ ਛਕੇ ਛਕਾਏ ਆ। ਪਿੱਛੇ ਜੇ ਇੱਕ ਤੇ ਆ ਜਿਹੜੀ 15 ਅਗਸਤ ਲੰਘ ਕੇ ਗਈ ਹੈ, ਇੱਕ 15 ਅਗਸਤ ਪਿਛਲੇ ਸਾਲ ਜਿਹੜੀ 15 ਅਗਸਤ ਲੰਘੀ ਆ, ਉਹਦੇ ਤੇ ਇਹਨਾਂ ਨੇ ਹਰਿਆਣੇ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਬੀਬੀਆਂ ਸਨ, ਸ਼ਹੀਦਾਂ ਦੀਆਂ ਪਤਨੀਆਂ, ਵਿਧਵਾਵਾਂ, ਉਹਨਾਂ ਨੂੰ ਇਕੱਤਰ ਕੀਤਾ ਸੀ। ਇਕੱਤਰ ਕਰਕੇ ਕਹਿੰਦੇ ਜੀ ਤੁਹਾਡਾ ਸਨਮਾਨ ਕਰਨਾ ਹੈ, ਸਨਮਾਨ ਕਰਨਾ ਤੁਹਾਡਾ। ਸਨਮਾਨ ਦੇ ਵਿੱਚ ਇਹਨਾਂ ਨੇ ਇੱਕ ਇੱਕ ਸਾੜੀ ਸੀ ਜਿਹੜੀ ਉਹ ਬੀਬੀਆਂ ਨੂੰ ਥਮਾ ਦਿੱਤੀ, ਉਹ ਫੜਾ ਦਿੱਤੀ। ਉਹਨਾਂ ਨੇ ਥੱਲੇ ਉਤਰ ਕੇ ਜਦੋਂ ਵੇਖਿਆ ਤੇ ਉਹਨਾਂ ਦੀ ਕੀਮਤ ਸੀ ਜਿਹੜੀ ਉਹ 50 ਰੁਪਈਆਂ ਤੋਂ ਉੱਤੇ ਨਹੀਂ ਸੀ। ਇੱਕ ਸਾੜੀ ਸੀ ਜਿਹੜੀ ਉਹ 50 ਰੁਪਈਆਂ ਦੀ ਸੀ ਤੇ ਫਿਰ 5-7 ਬੀਬੀਆਂ ਨੇ ਉਹ ਸਾੜੀਆਂ ਸੀ ਜਿਹੜੀਆਂ ਚਲਾ ਕੇ ਉੱਥੇ ਚੀਫ ਗੈਸਟ ਸੀ ਉਹਦੇ ਮੱਥੇ ਮਾਰੀਆਂ ਕਿ ਇਸ ਸਾੜੀ ਦੇ ਨਾਲੋਂ ਸਾਡੇ ਜਿਹੜੇ ਪਤੀਆਂ ਤੇ ਕਫਨ ਪਏ ਆ ਉਹ ਕਿਤੇ ਮਹਿੰਗੇ ਆ, ਸਾਨੂੰ ਉਹਨਾਂ ਤੇ ਨਾਜ਼ ਹੈ, ਅਸੀਂ ਤੁਹਾਡੀਆਂ ਇਹੋ ਜਿਹੀਆਂ ਸਾੜੀਆਂ ਦੀਆਂ ਮੁਹਤਾਜ ਨਹੀਂ, ਆ ਚੱਕੋ ਸਾੜੀਆਂ। ਇਹੋ ਜਿਹੀ ਸ਼ਰਮਿੰਦਗੀ ਵੀ ਝੱਲਣੀ ਪਈ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮਝ ਆ ਚੁੱਕੀ ਹੈ ਕਿ ਸਾਡਾ ਮੁੱਲ ਹੈ ਉਦੋਂ ਤੱਕ ਜਿੰਨਾ ਚਿਰ ਤੱਕ ਅੰਤਮ ਰਸਮਾਂ ਨਹੀਂ ਨਿਭਦੀਆਂ। ਉਸ ਤੋਂ ਬਾਅਦ ਫਿਰ ਜਿਵੇਂ ਕਹਿੰਦੇ ਹੁੰਦੇ ਆ, ਪਾਣੀ ਉਤਰਿਆ ਖਵਾਜਾ ਵਿਸਰਿਆ, ਕਿਸੇ ਨੇ ਸਾਨੂੰ ਪੁੱਛਣਾ। ਸੋ ਉਹ ਭੇਤੀ ਹੋ ਚੁੱਕੇ ਆ ਉਹ ਲੋਕ। ਉਹ ਪਹਿਲਾਂ ਹੀ ਸੋਚਦੇ ਕਿ ਆਹ ਵੇਲਾ ਹੈਗਾ, ਜਿੰਨਾ ਕੁ ਹੋ ਸਕਦਾ ਵੱਧ ਤੋਂ ਵੱਧ ਇਹਨਾਂ ਤੋਂ ਲੈ ਲਿਆ ਜਾਵੇ। ਮੁੜ ਕੇ ਤੇ ਜਿਹੜੇ ਦਫ਼ਤਰਾਂ ਦੇ ਧੱਕੇ ਆ ਉਹ ਆਮ ਲੋਕਾਂ ਵਾਂਗ ਹੀ ਸਾਨੂੰ ਜਿਹੜੇ ਖਵਾਏ ਜਾਣੇ, ਸਾਰੇ ਜਿਹੜੇ ਡੱਕੇ ਡੋਲੇ ਆ ਆਮ ਜਨਤਾ ਦੇ ਵਾਂਗੂ ਸਾਨੂੰ ਖਾਣੇ ਪੈਣੇ। ਇਸ ਕਰਕੇ ਮੌਕਾ ਤੇ ਇਹਨੂੰ ਅਸੀਂ ਅਜਾਈ ਨਾ ਜਾਣ ਦਈਏ। ਜਿਵੇਂ ਸਾਡਾ ਕੁਰਬਾਨੀ ਭਰਿਆ ਜਿਹੜਾ ਸਾਡਾ ਇਹ ਦੌਰ ਆ, ਇਹਨੂੰ ਅਸੀਂ ਘੱਟੋ ਘੱਟ ਜਿੰਨਾ ਕੁ ਲੈ ਸਕਦੇ, ਜਿੰਨਾ ਕੁ ਹੱਕ ਬਣਦਾ, ਉਹਨੂੰ ਓਨੇ 'ਚ ਤਬਦੀਲ ਕਰ ਲਈਏ। ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੀ ਪਿਛਲੇ ਦਿਨ ਕਿ ਇੱਕ ਕਲੋਨੀ ਦਾ ਨਾਂ, ਸਾਡਾ ਇੱਥੋਂ ਦਾ ਬਹੁਤ ਨੌਜਵਾਨ ਮੁੰਡਾ ਸੀਗਾ, 2002 ਦੇ ਵਿੱਚ ਸ਼ਹੀਦ ਹੋਇਆ ਸੀ, ਉਹਦੇ ਨਾਮ ਤੇ ਕਲੋਨੀ ਦਾ ਨਾਂ ਸੀ। ਉਹਦੇ ਪਿਤਾ ਨੇ ਇੱਕ ਆ ਕੇ ਦੁਹੱਥੜ ਮਾਰਿਆ। ਉਹ ਕਹਿੰਦਾ ਕਿ ਜੀ ਮੇਰੇ ਬੱਚੇ ਦਾ ਜਿਹੜਾ ਬੋਰਡ ਹੈ, ਨਾਂ ਵਾਲਾ ਬੋਰਡ ਆ, ਉਹਨੂੰ ਜਾਂ ਤੇ ਤੋੜ ਦਿੱਤਾ ਜਾਂਦਾ ਹੈ ਜਾਂ ਉਹਦੇ ਤੇ ਕਾਲਾ ਤੇਲ ਮਲ ਦਿੱਤਾ ਜਾਂਦਾ ਹੈ। ਉਹਦਾ ਕਾਰਨ ਇਹ ਸੀ ਕਿ ਉਸ ਕਲੋਨੀ ਦਾ ਨਾਂ ਸ਼ਹੀਦ ਦੇ ਨਾਮ ਤੇ ਸੀ ਤੇ ਕੁਝ ਲੋਕ ਜਿਹੜੇ ਦਲਾਲੂ ਕਿਸਮ ਦੇ ਸਨ, ਜਾਇਦਾਦ ਦਾ ਕੰਮ ਕਰਦੇ ਸੀ, ਉਹ ਇਹ ਚਾਹੁੰਦੇ ਸੀ ਕਿ ਇਸ ਕਲੋਨੀ ਦਾ ਨਾਂ ਸ਼ਹੀਦ ਫਲਾਣਾ ਸਿੰਘ ਕੱਟ ਕੇ ਇੱਥੇ ਪੈਰਾਡਾਈਜ਼ ਕਲੋਨੀ ਰੱਖਿਆ ਜਾਵੇ, ਕਿਉਂਕਿ ਜਿਹੜਾ ਸ਼ਹੀਦ ਦਾ ਨਾਂ ਹੈ ਉਹ ਦੇਸੜ ਜਿਹਾ ਨਾਂ ਆ। ਜੇ ਅੰਗਰੇਜ਼ੀ ਨਾਂ ਰੱਖਾਂਗੇ ਤੇ ਜਾਇਦਾਦ ਦਾ ਜਿਹੜਾ ਮੁੱਲ ਵੱਧ ਜਾਏਗਾ। ਸੋ ਇਹੋ ਜਿਹਾ ਤਕਾਜ਼ਾ ਸਾਡਾ, ਇਹੋ ਜਿਹਾ ਜਿਹੜਾ ਸਾਡਾ ਸ਼ਹੀਦਾਂ ਪ੍ਰਤੀ ਨਜ਼ਰੀਆ ਹੈ, ਸਾਡਾ ਸਮਾਜ ਵੀ ਉਹੋ ਜਿਹਾ ਹੀ ਹੈ ਤੇ ਸਾਡੀ ਸਰਕਾਰ ਦਾ ਪ੍ਰਬੰਧ ਵੀ ਉਹੋ ਜਿਹਾ ਹੀ ਹੈ। ਸੋ ਇਹੋ ਜਿਹੀਆਂ ਨੌਬਤਾਂ ਆਉਣੀਆਂ ਨਹੀਂ ਚਾਹੀਦੀਆਂ ਜਿਸ ਤਰ੍ਹਾਂ ਦੀਆਂ ਇਹ ਕੁਰਬਾਨੀਆਂ ਹੋ ਰਹੀਆਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਡੇਂਗੂ ਬੁਖਾਰ ਦੀ, ਤੇ ਉਸਨੇ ਪੰਜਾਬ ਦੇ ਵਿੱਚ ਵੀ ਦਸਤਕ ਦੇ ਦਿੱਤੀ ਹੈ ਤੇ ਸਿਹਤ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ। ਡੇਂਗੂ ਦੇ ਪੰਜਾਬ ਦੇ ਵਿੱਚ ਹੁਣ ਤੱਕ 2000 ਦੇ ਕਰੀਬ ਜਿਹੜੇ ਮਾਮਲੇ ਉਹ ਪੁਸ਼ਟ ਆ ਜੀ, ਯਾਨੀ 2000 ਮਾਮਲੇ ਆ ਜਿਹੜੇ ਉਹ ਅਧਿਕਾਰਤ ਤੌਰ ਤੇ ਅੰਕੜਿਆਂ ਦੇ ਵਿੱਚ ਦਰਜ ਆ। ਹੁਣ ਇਹ 2000 ਮਾਮਲੇ ਉਹ ਆ ਜਿਹੜੇ ਹਸਪਤਾਲਾਂ ਦੇ ਵਿੱਚ ਰਿਕਾਰਡ ਦੇ ਆ। ਹੁਣ ਕਈ ਲੋਕ ਉਹ ਆ ਜਿਹੜੇ ਘਰਾਂ 'ਚ ਪਏ ਆ, ਕਈ ਉਹ ਲੋਕ ਆ ਜਿਹੜੇ ਪਿੰਡਾਂ ਦੇ ਡਾਕਟਰਾਂ ਕੋਲੋਂ ਦਵਾ ਦਾਰੂ ਲੈਂਦੇ ਆ, ਕਈ ਇਹੋ ਜਿਹੇ ਵੀ ਆ ਜਿਹੜੇ ਬਾਬਿਆਂ ਦੀਆਂ ਚੌਂਕੀਆਂ ਪੈਂਦੇ ਜਦੋਂ ਮਾੜਾ ਜਿਹਾ ਬਿਮਾਰ ਹੋਣ, ਕਈ ਇਹੋ ਜਿਹੇ ਜਿਹੜੇ ਸ਼ਹਿਰਾਂ ਦੇ ਵਿੱਚ RMP ਡਾਕਟਰ ਹੁੰਦੇ ਆ, ਉਹਨਾਂ ਦੇ ਕੋਲ ਵੀ ਬੈੱਡਾਂ ਤੇ ਲਿਟੇ ਹੁੰਦੇ ਆ। ਜੇ ਹੁਣ ਸਾਰੇ ਪਾ ਲਈਏ ਤੇ ਮੇਰੇ ਖਿਆਲ ਦੇ ਨਾਲ ਅੰਕੜਾ ਜਿਹੜਾ ਉਹ ਇਸ ਅੰਕੜੇ ਤੋਂ, ਸਰਕਾਰੀ ਅੰਕੜੇ ਤੋਂ ਕਿਤੇ ਗਾਂਹ ਚਲਾ ਜਾਏਗਾ। ਦੂਜੀ ਗੱਲ ਕਿ ਚਿਕਨ ਗੁਨੀਆ ਦੇ ਵੀ ਸਾਡੇ ਇੱਥੇ 23 ਮਾਮਲੇ ਆ ਜਿਹੜੇ ਉਹ ਕੱਲ ਪਰਸੋਂ ਦੇ ਹੁਣ ਇੱਥੇ ਪ੍ਰਗਟ ਹੋ ਗਏ ਆ। ਯਾਨੀ ਚਿਕਨ ਗੁਨੀਆ ਤੇ ਡੇਂਗੂ ਹੈ ਜਿਹੜਾ ਉਹ ਵਿਆਪਕ ਪੱਧਰ ਤੇ ਫੈਲਦਾ ਪਿਆ। ਇਹ ਹਰੇਕ ਵਾਰੀ ਹੁੰਦਾ ਹੈ ਜਦੋਂ ਅਗਸਤ ਸਤੰਬਰ
ਅਸੀਂ ਲੰਘ ਜਾਂਦੇ ਹਾਂ, ਜਦੋਂ ਮਾਨਸੂਨ ਸੀਜ਼ਨ ਖਤਮ ਹੁੰਦਾ ਉਦੋਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਘੇਰਾ ਕੱਟਦੀਆਂ। ਪਰ ਕਦੇ ਵੀ ਅਸੀਂ ਇਹ ਨਹੀਂ ਵੇਖਿਆ ਕਿ ਇਹਨਾਂ ਲਈ ਇਹਨਾਂ ਵਿਰੁੱਧ ਨਜਿੱਠਣ ਲਈ ਪਹਿਲਾਂ ਤੋਂ ਕੋਈ ਵਿਉਂਤ ਬਣਾਈ ਹੋਵੇ, ਪਹਿਲਾਂ ਤੋਂ ਤਿਆਰੀਆਂ ਵਿੱਢੀਆਂ ਹੋਈਆਂ ਹੋਣ। ਉਹ ਹਮੇਸ਼ਾ ਹੀ ਇਹ ਹੁੰਦੇ ਆ ਕਿ ਗੋਹੇ ਆਈ ਜਨ ਕੁੜੀ ਦੇ ਵਿੰਨੂ ਕੰਨ, ਉਹੀ ਹਮੇਸ਼ਾ ਹੁੰਦੀ ਹੈ ਕਿ ਪਿੰਡ ਦੇ ਨੇੜੇ ਆ ਕੇ ਅਸੀਂ ਛਿੱਤਰ ਹੱਥ ਫੜ ਲੈਂਦੇ ਕਿ ਭੱਜਣਾ। ਹੁਣ ਇਹਨਾਂ ਨੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ, ਇਹਨਾਂ ਨੇ ਹੁਣ ਕਾਹਲੀ ਦੇ ਵਿੱਚ ਅੱਡ ਵਾਰਡ ਬਣਾਉਣੇ ਵੀ ਸ਼ੁਰੂ ਕਰ ਦਿੱਤੇ। ਪਰ ਇਹ ਤਿਆਰੀਆਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਸੀ। ਦੂਜੀ ਗੱਲ ਇਹ ਹੈ ਕਿ ਜਦੋਂ ਵੀ ਡੇਂਗੂ ਦਾ ਦੌਰ ਆਉਂਦਾ ਹੈ, ਗਰੀਬਾਂ ਲਈ ਇਹ ਬਹੁਤ ਵੱਡੀ ਮੁਸ਼ਕਿਲ ਖੜੀ ਕਰਦਾ ਹੈ। ਇਹਦੇ 'ਚ ਪਲੇਟਲੈਟਸ ਜਿਹੜੇ ਘਟਦੇ ਆ, ਆਮ ਤੌਰ ਤੇ ਪਿੰਡਾਂ 'ਚ ਕਹਿ ਦਿੰਦੇ ਆ, ਬੀਬੀਆਂ ਤੇ ਕਹਿ ਦਿੰਦੀਆਂ ਸੈੱਲ ਘਟ ਗਏ ਫਲਾਣੇ ਦੇ, ਉਹ ਪਲੇਟਲੈਟਸ ਘਟਦੇ ਆ ਜਦੋਂ। ਜੇ ਕਿਸੇ ਗਰੀਬ ਦੇ ਬਹੁਤੇ ਜ਼ਿਆਦਾ ਘਟ ਜਾਣ, ਸਰਕਾਰੀ ਹਸਪਤਾਲਾਂ 'ਚ ਕੋਈ ਪ੍ਰਬੰਧ ਨਹੀਂ, ਟੈਸਟ ਵੀ ਇਹਨਾਂ ਦੇ ਮਹਿੰਗੇ ਆ, ਜੇ ਉਹ ਪਲੇਟਲੈਟਸ ਬਾਹਰੋਂ ਲੈ ਕੇ ਜਾਂ ਨਿੱਜੀ ਹਸਪਤਾਲਾਂ 'ਚ ਚੜਾਉਣੇ ਪੈਣ ਤੇ ਫਿਰ ਗਰੀਬ ਦੇ ਜਿਹੜੇ ਸੈੱਲ ਤੇ ਭਾਵੇਂ ਪੂਰੇ ਹੋ ਜਾਣ, ਪਰ ਉਹ ਜਿਹੜੇ ਢਾਲੇ ਇੰਨੇ ਜ਼ਿਆਦਾ ਘਟ ਜਾਂਦੇ ਉਹਦੀ ਜੇਬ 'ਚੋਂ ਕਿ ਮੁੜ ਕੇ ਉਹ ਕਰਜ਼ਾ ਲਾਉਂਦਾ ਕਈ ਸਾਲ ਆਪਦਾ ਖੂਨ ਹੈ ਜਿਹੜਾ ਵੱਟਾਂ ਤੇ ਡੋਲਦਾ ਫਿਰਦਾ। ਸੋ ਇਹ ਪ੍ਰਬੰਧ ਹੈ ਜਿਹੜਾ ਇਹ ਵੀ ਕਰਨਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਦੋਂ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਦੌਰ ਆਇਆ, ਦਿੱਲੀ ਦੇ ਉੱਥੇ ਤੇ ਸਾਰਾ ਮੀਡੀਆ ਵੀ ਦਿਵਾਲੇ ਹੋ ਗਿਆ ਕੇਜਰੀਵਾਲ ਦੇ ਕਿ ਡੇਂਗੂ ਦਾ ਡੰਗ, ਦਿੱਲੀ ਬਿਮਾਰ, ਕੇਜਰੀਵਾਲ ਫਰਾਰ। ਹੁਣ ਸਾਡੇ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿਣਗੇ ਮੀਡੀਆ ਵਾਲੇ ਕਿ ਪ੍ਰਕਾਸ਼ ਸਿੰਘ ਬਾਦਲ ਜੀ, ਜਿਵੇਂ ਅਰਵਿੰਦ ਕੇਜਰੀਵਾਲ ਨੂੰ ਅਸੀਂ ਕਹਿੰਦੇ ਸਾਂ ਕਿ ਤੂੰ ਖੰਘ ਦਾ ਆਪਰੇਸ਼ਨ ਛੱਡ ਕੇ, ਜੀਭ ਦਾ ਆਪਰੇਸ਼ਨ ਛੱਡ ਕੇ ਦਿੱਲੀ ਨੂੰ ਸੰਭਾਲ, ਤੇ ਤੁਸੀਂ ਵੀ ਸੰਗਤ ਦਰਸ਼ਨ ਛੱਡ ਕੇ ਆ ਡੇਂਗੂ ਨਾਲ ਜਿਹੜੇ ਤਰਾ ਕਰਦੇ ਪਏ ਇਹਨੂੰ ਸੰਭਾਲੋ ਜੀ। ਪਰ ਕਹੇ ਕੌਣ? ਅੱਗੇ ਆਪਾਂ ਇੱਕ ਨੈਸ਼ਨਲ ਸਰਵੇ ਦੀ ਗੱਲ ਕਰਦੇ ਕਿ ਨੈਸ਼ਨਲ ਸਰਵੇ ਹੋਇਆ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਪੰਜਾਬੀ ਪੜ੍ਹੇ ਪਿੱਛੇ। ਇਹ ਸਾਡੀ ਬਦਹਾਲ ਸਿੱਖਿਆ ਨੀਤੀ ਦੀ ਇੱਕ ਵੰਨਗੀ ਮਾਤਰ ਆ ਕਿ ਅਸੀਂ ਸਿੱਖਿਆ ਦੇ ਕਿਸ ਮੁਹਾਨ ਤੇ ਆ ਖੜੇ ਹੋਏ ਆ। ਨੈਸ਼ਨਲ ਅਚੀਵਮੈਂਟ ਸਰਵੇ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੌਮੀ ਸਰਵੇ ਆ, ਜਿਹੜਾ ਸਾਡੇ ਇੱਥੋਂ ਦੇ ਭਾਰਤ ਦੇ ਮਨੁੱਖੀ ਸਰੋਤ ਮੰਤਰਾਲੇ ਦੇ ਅਧੀਨ ਹੁੰਦਾ। ਉਹਦੇ ਵਿੱਚ ਇਹਨਾਂ ਨੇ ਸਾਡੇ 284 ਸਕੂਲਾਂ ਦੇ 12,500 ਵਿਦਿਆਰਥੀ ਹੈ ਜਿਹੜੇ ਸ਼ਾਮਲ ਕੀਤੇ ਸਨ ਸਰਵੇ ਦੇ ਵਿੱਚ। ਤੇ ਸਰਵੇ ਦੇ ਵਿੱਚ ਇਹ ਮਾਪਦੰਡ ਰੱਖਿਆ ਗਿਆ ਕਿ 400 ਅੰਕਾਂ ਦਾ ਉਹ ਇੱਕ ਰੱਖ ਦਿੱਤਾ ਕੋਟਾ, ਇਹਨਾਂ ਨੇ ਮਾਪਦੰਡ ਰੱਖ ਦਿੱਤਾ ਕਿ ਉਹਦੇ ਚੋਂ ਕਿਹੜਾ ਸਟੇਟ ਕਿੰਨੇ ਲੈ ਕੇ ਜਾਂਦਾ ਹੈ। ਤੇ ਕੌਮੀ ਔਸਤ ਦੀ ਬਣੀ ਹੈ ਜਿਹੜੀ ਉਹ ਬਣੀ 250 ਅੰਕਾਂ ਦੀ, ਯਾਨੀ ਜਿਹੜੀ ਨੈਸ਼ਨਲ ਐਵਰੇਜ ਸਾਡੀ ਹੈ ਉਹ 250 ਦੀ ਆਈ ਕਿ 250 ਨੈਸ਼ਨਲ ਐਵਰੇਜ ਆ। ਪਰ ਜਿਹੜਾ ਸਾਡਾ ਪੰਜਾਬ ਸੀ, ਜਿਹੜੇ ਸਾਡੇ ਪੰਜਾਬ ਦੇ ਪੜ੍ਹੇ ਸੀ, ਉਹ ਇਸ ਕੌਮੀ ਔਸਤ ਨੂੰ ਵੀ ਸ਼ੋ ਨਹੀਂ ਪਾਏ, ਉਹ ਇੱਥੋਂ ਤੱਕ ਵੀ ਨਹੀਂ ਪਹੁੰਚੇ। ਉਹ ਜਿਹੜੀ ਸਾਡੀ ਨੈਸ਼ਨਲ ਐਵਰੇਜ ਹੈ ਉਹਦੇ ਤੋਂ ਵੀ ਐਵਰੇਜ ਰਹਿ ਗਏ, ਉਹਦੇ ਤੋਂ ਵੀ ਥੱਲੇ ਰਹਿ ਗਏ। ਮੈਥ, ਅੰਗਰੇਜ਼ੀ ਇਹਦੇ ਵਿੱਚ ਤੇ ਕਿਤੇ ਹੈ ਹੀ ਥੱਲੇ ਸਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਮਾਤ ਭਾਸ਼ਾ ਪੰਜਾਬੀ, ਉਹਦੇ 'ਚ ਵੀ ਕੌਮੀ ਔਸਤ ਦੇ ਬਰਾਬਰ ਨਹੀਂ ਪਹੁੰਚ ਸਕੇ, ਜਿਹੜੀ ਕਿ ਸਾਡੇ ਲਈ ਬਹੁਤ ਵੱਡੀ ਸ਼ਰਮ ਤੇ ਚਿੰਤਾ ਦੀ ਗੱਲ ਆ। ਚਿੰਤਾ ਦੀ ਗੱਲ ਸਾਡੇ ਲਈ ਇਸ ਕਰਕੇ ਆ ਕਿਉਂਕਿ ਜਿਹੜਾ ਐਤਕੀ ਰਿਜ਼ਲਟ ਆਇਆ ਸੀ 10ਵੀਂ ਵਾਲਾ, ਇਹਦੇ 'ਚ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਗ੍ਰੇਸ ਅੰਕਾਂ ਵਾਲਾ ਕਿਹੜਾ ਸਿਆਪਾ ਪਾਇਆ ਸੀ, ਕਿੰਨਾ ਉਹਦੇ ਤੇ ਵਿਵਾਦ ਹੋਇਆ। ਉਹਦੇ ਤੋਂ ਪਿਛਲਾ ਜਿਹੜਾ ਰਿਜ਼ਲਟ ਸੀ 10ਵੀਂ ਦਾ, ਉਹ ਇਸ ਕਰਕੇ ਬਦਨਾਮ ਰਿਹਾ ਸੀ ਕਿਉਂਕਿ 35,000 ਦੇ ਕਰੀਬ ਜਿਹੜਾ ਵਿਦਿਆਰਥੀ ਸੀ 10ਵੀਂ ਦੇ ਵਿੱਚੋਂ ਉਹ ਪੰਜਾਬੀ ਵਿਸ਼ੇ ਦੇ ਵਿੱਚ ਲੁੜਕ ਗਿਆ ਸੀ। ਸੋ ਉਦੋਂ ਵੀ ਬੜੀ ਬਦਨਾਮੀ ਹੋਈ ਸੀਗੀ। ਹੁਣ ਦੇਖੋ ਸਾਡਾ ਸਕੂਲੀ ਸਿਸਟਮ ਹੈ ਜਿਹੜਾ ਉਹ ਕਿਸ ਪੱਧਰ ਤੇ ਨਿਗਾਰ ਵੱਲ ਜਾਂਦਾ ਪਿਆ ਹੈ ਕਿ ਮਾਤ ਭਾਸ਼ਾ ਦੇ ਵਿੱਚੋਂ ਵੀ ਸਾਡੇ ਵਿਦਿਆਰਥੀ ਹੈ ਜਿਹੜੇ ਮਾਤ ਖਾ ਰਹੇ ਆ। ਇਹ ਹੁਣ ਹੋ ਕਿਉਂ ਰਿਹਾ? 2-3 ਕਾਰਨ ਇਹਦੇ 'ਚ ਪ੍ਰਤੱਖ ਤੌਰ ਤੇ ਨਜ਼ਰ ਆਉਂਦੇ। ਪਹਿਲਾ ਇਹ ਹੈ ਕਿ 8ਵੀਂ ਤੱਕ ਕਿਸੇ ਨੂੰ ਫੇਲ ਹੀ ਨਹੀਂ ਕਰਨਾ। ਜਦੋਂ ਇਹ ਪ੍ਰਬੰਧ ਨਹੀਂ ਸੀ ਹੋਇਆ ਕਰਦਾ, ਬੱਚੇ ਦਾ ਬੇਸ ਹੈ ਜਿਹੜਾ ਪਹਿਲੀ ਦੂਜੀ ਤੋਂ ਬਣਨਾ ਸ਼ੁਰੂ ਕਰਦੇ ਸੀ। 5ਵੀਂ 'ਚ ਆ ਕੇ ਬੱਚੇ ਨੂੰ ਸਮਝ ਲੱਗ ਜਾਂਦੀ ਸੀ ਕਿ ਮੈਂ ਮੁਕਾਬਲੇਬਾਜ਼ੀ 'ਚ ਆ, ਮੈਂ ਪਾਸ ਵੀ ਹੋਣਾ ਤੇ ਚੰਗੇ ਨੰਬਰ ਵੀ ਲੈਣੇ ਆ। ਪਰ ਅੱਜ ਕੱਲ੍ਹ ਬੱਚੇ ਨੂੰ ਪਤਾ ਆ, ਉਹਨੂੰ ਇਸ ਚੀਜ਼ ਦਾ ਅਹਿਸਾਸ ਆ ਕਿ 8ਵੀਂ ਤੱਕ ਤੇ ਭਾਵੇਂ ਮੈਂ ਕੂਕ ਸੁੱਤਾ ਰਵਾਂ, ਕਿਸੇ ਨੇ ਫੇਲ ਹੀ ਨਹੀਂ ਕਰਨਾ। ਮਾਪਿਆਂ ਨੂੰ ਵੀ ਇਹ ਆ ਕਿ ਕੋਈ ਗੱਲ ਨਹੀਂ, 8ਵੀਂ ਤੋਂ ਬਾਅਦ ਇਹਦੀ ਟਿਊਸ਼ਨ ਰਖਾ ਦਿਆਂਗੇ, ਧੱਕਾ ਧੁੱਕਾ ਲਾ ਦਿਆਂਗੇ, ਜੇ ਨਾ ਹੋਇਆ ਤੇ ਸਿਫਾਰਿਸ਼ ਪਵਾ ਦਿਆਂਗੇ, ਜੇ ਉੱਥੋਂ ਵੀ ਜਾ ਜਾਂਦੀ ਹੋਈ ਤੇ ਉੱਤੇ ਆ ਲੱਸੀ ਪਾਣੀ ਲਾ ਦਿਆਂਗੇ। ਸੋ ਇਹ ਜਿਹੜਾ ਪ੍ਰਬੰਧ ਹੈ, ਇੱਕ ਤੇ ਸਾਨੂੰ ਇਹ ਮਾਰ ਰਿਹਾ ਹੈ, ਦੂਜਾ ਇਹ ਕਿ ਨਵ ਉਦਾਰਵਾਦੀ ਨੀਤੀਆਂ ਜਿਹੜੀਆਂ ਉਹਨਾਂ ਨੇ ਠੇਕਾ ਪ੍ਰਣਾਲੀ ਹੈ ਜਿਹੜੀ ਉਹ ਹਾਵੀ ਕੀਤੀ ਹੈ ਅਧਿਆਪਨ ਕਿੱਤੇ ਦੇ ਵਿੱਚ, ਉਹ ਵੀ ਸਾਡਾ ਬੇੜਾ ਡੋਬ ਰਹੀ ਹੈ, ਬੇੜਾ ਰੋੜ ਰਹੀ ਹੈ। ਕਿਉਂਕਿ ਇੱਕ ਅਧਿਆਪਕ 50,000 ਤੇ ਕੰਮ ਕਰਦਾ, ਇੱਕ ਨੂੰ ਲਾਲਚ ਵਾਸਤੇ ਜਿਹੜਾ ਸਰਕਾਰ ਉਹ 5,000 ਤੇ ਠੇਕੇ ਤੇ ਰੱਖ ਲੈਂਦੀ ਹੈ। ਸੋ ਇਹ ਫਰਕ ਜਿਹੜਾ ਉਹ ਆਪ ਹੀ, ਜਿਵੇਂ ਸੈਲਰੀ ਦੇ ਵਿੱਚ ਫਰਕ ਆ,
ਕਿਉਂਕਿ ਜਿੱਦਾਂ ਦੀ ਬਾਜਰੀ ਉਦਾਂ ਦੀ ਹਾਜ਼ਰੀ ਅਗਲੇ ਨੇ ਲਵਾਉਣੀ ਆ, ਤਾਂ ਫਿਰ ਇਹ ਜਿਹੜੇ ਠੇਕੇ ਵਾਲੇ ਅਧਿਆਪਕ ਆ ਉਹ ਕੰਮ ਵੀ ਉਹੋ ਜਿਹਾ ਕਰਕੇ ਦੇਣ ਡਏ ਆ। ਠੇਕੇ ਵਾਲਿਆਂ ਨੂੰ ਦੇਣਾ ਵੀ 5000 ਹੈ ਤੇ ਨਾਲ ਉਹਨਾਂ ਨੂੰ ਇਹ ਵੀ ਕਹਿ ਦੇਣਾ ਕਿ ਆਹ ਵੀ ਕਰੋ, ਆਹ ਵੀ ਕਰੋ, ਆਹ ਵੀ ਕਰੋ। ਸੋ ਇਹ ਜਿਹੜੇ 2-3 ਮੂਲ ਕਾਰਨ ਆ ਸਾਡੀ ਬਦਹਾਲ ਸਿੱਖਿਆ ਨੀਤੀ ਦੇ, ਇਹਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਜੇ ਇਸ ਪਾਸੇ ਨਾ ਧਿਆਨ ਗਿਆ, ਜਿਹੜਾ ਪੰਜਾਬ ਸਾਡਾ ਸਿੱਖਿਆ ਤੇ ਸਿਹਤ 'ਚ ਕਦੇ ਮੋਹਰੇ ਹੁੰਦਾ ਸੀ, ਮੋਹਰਲੇ ਥਾਂ ਤੇ ਹੁੰਦਾ ਸੀ, ਉਹ ਤੁਹਾਨੂੰ ਲੱਭਿਆ ਵੀ ਨਹੀਂ ਲੱਭਣਾ ਨਕਸ਼ੇ ਤੇ। ਬਿਲਕੁਲ ਜੀ, ਇਹ ਚੀਜ਼ਾਂ ਹੋ ਹੀ ਰਹੀਆਂ। ਤੇ ਅੱਗੇ ਅਖੀਰ ਦੇ ਵਿੱਚ ਸਵਾਲ ਹੈ ਜੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਲਈ ਚੰਡੀਗੜ੍ਹ ਬੁਲਾਏ ਗਏ ਮਜ਼ਦੂਰ ਜਲੀਲ ਕਰਕੇ ਮੁੜੇ। ਦੇਖੋ, ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋਏਗੀ ਕਿ ਲੰਬੀ ਹਲਕੇ ਦੇ ਵਿੱਚ ਮੋਰਚਾ ਲਾਇਆ ਇਹਨਾਂ ਨੇ, ਮਜ਼ਦੂਰਾਂ ਨੇ 3 ਦਿਨ ਧੁੱਪੇ ਬੈਠੇ ਰਹੇ। ਪਹਿਲਾਂ ਇਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਡੀ ਮੰਗ ਕੀ? ਇਹਨਾਂ ਨੇ ਕਿਹਾ ਕਿ ਜੀ ਸਾਡੀ ਮੰਗ ਇਹ ਹੈ ਕਿ ਤੁਸੀਂ ਉਹ ਮੰਗ ਪੂਰੀ ਨਹੀਂ ਕਰ ਸਕਦੇ, ਸਾਡੀ ਮੰਗ ਹੈ ਜਿਹੜੀ ਉਹ ਇੰਨੀ ਕੁ ਹੈ ਕਿ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਾ ਦਿਓ। ਉਦੋਂ ਐਸਡੀਐਮ ਕਹਿੰਦਾ ਕਿ ਮੈਂ ਨਹੀਂ ਕਰਾ ਸਕਦਾ ਭਾਈ, ਤੁਸੀਂ ਆਪਣਾ ਜੋ ਕਰਨਾ ਕਰਦੇ ਰਹੋ। ਅਗਲੇ ਦਿਨ ਉਹੀ ਐਸਡੀਐਮ ਆਪ ਚੱਲ ਕੇ ਆਇਆ ਕਿ ਮੈਂ ਤੁਹਾਡੇ ਲਈ ਸੱਦਾ ਲੈ ਕੇ ਆਇਆ, ਪੇਸ਼ਕਸ਼ ਲੈ ਕੇ ਆਇਆ, ਪ੍ਰਸਤਾਵ ਲੈ ਕੇ ਆਇਆ ਕਿ ਤੁਹਾਡੀ ਮੀਟਿੰਗ ਹੈ 20 ਸਤੰਬਰ ਨੂੰ। ਕਿਸਾਨ ਮਜ਼ਦੂਰ ਸੀਗੇ ਜਿਹੜੇ ਖੁਸ਼ ਹੋ ਗਏ, ਚਲੋ ਇਹ ਇੰਨੀ ਕੁ ਸੰਘਰਸ਼ ਦੀ ਤੇ ਨੱਕ ਰਹੀ, ਇੰਨੀ ਕੁ ਤੇ ਜਿੱਤ ਮਿਲੀ ਕਿ ਉਹੀ ਪ੍ਰਸ਼ਾਸਨ ਜਿਹੜਾ ਕੱਲ ਕਹਿੰਦਾ ਸੀ ਕਿ ਅਸੀਂ ਅਸਮਰੱਥ ਹਾਂ, ਅਸੀਂ ਮੀਟਿੰਗ ਨਹੀਂ ਕਰਾ ਸਕਦੇ, ਉਹੀ ਅੱਜ ਆ ਕੇ ਇਹ ਕਹਿ ਰਿਹਾ ਵਾ ਕਿ ਤੁਸੀਂ ਮੀਟਿੰਗ ਕਰੋ। ਮੀਟਿੰਗ ਕਰਨ ਲਈ ਇੱਥੋਂ ਮਜ਼ਦੂਰਾਂ ਨੂੰ ਲੈ ਕੇ 4-5 ਇਹਨਾਂ ਦੇ ਜਿਹੜੇ ਲੀਡਰ ਸੀਗੇ, ਡੀਸੀ ਚਲਾ ਗਿਆ ਮੁਕਤਸਰ ਦਾ, ਨਾਲ ਨਾਇਬ ਤਹਿਸੀਲਦਾਰ ਸੀ ਲੰਬੀ ਦਾ, ਉਹ ਚਲੇ ਗਏ। ਉੱਥੇ ਬਿਠਾਤਾ ਇਹਨਾਂ ਨੂੰ, ਹੁਣ ਆਉਂਦੇ ਜੀ, ਹੁਣ ਆਉਂਦੇ 10 ਵਜੇ ਦੇ ਸੋਫੇ ਤੇ ਬੈਠੇ, ਉੱਥੇ ਕਦੇ ਕਹਿਣ 12 ਵਜੇ ਆ ਗਏ ਜੀ, 1 ਵਜੇ ਆ ਗਏ। ਸ਼ਾਮ ਪੈ ਗਈ, ਸ਼ਾਮ ਨੂੰ ਕਹਿੰਦੇ ਜੀ ਹੁਣ ਤੇ ਮੁੱਖ ਮੰਤਰੀ ਆ ਨਹੀਂ ਸਕਦੇ ਤੇ ਤੁਸੀਂ ਇਸ ਤਰ੍ਹਾਂ ਕਰੋ, ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਜਾਓ। ਹੁਣ ਦੇਖੋ, ਜੇ ਮੰਗ ਪੱਤਰ ਹੀ ਦੇਣਾ ਸੀ ਤੇ ਉਹਨਾਂ ਤੋਂ ਲੰਬੀ ਲੈ ਲਿਆ ਜਾਂਦਾ। ਏਡੀ ਲੰਬੀ ਉਹਨਾਂ ਦੀ ਵਾਟ ਲਵਾਉਣ ਦੇ ਕੀ ਫਾਇਦਾ ਸੀ? ਮੁੱਖ ਮੰਤਰੀ ਨੂੰ ਜੇ ਮੰਗ ਪੱਤਰ ਹੀ ਚਾਹੀਦਾ ਸੀ ਤੇ ਲੰਬੀ ਤੋਂ ਫੜ ਕੇ ਬਾਦਲ ਜਿਹੜਾ 4-5 ਕਿਲੋਮੀਟਰ ਦੂਰ ਉੱਥੇ ਫੜਾ ਦਿੰਦੇ। ਜੇ ਨਹੀਂ ਵੀ ਸੀ ਤੇ ਉੱਥੋਂ ਮਜ਼ਦੂਰ ਲੰਘੇ ਜਾਂਦੇ, ਉਹਨਾਂ ਦੇ ਉੱਤੇ ਹੀ ਸੜਕ ਦੇ ਘਰ ਆ ਬਾਦਲ ਸਾਹਿਬ ਦਾ, ਉੱਥੋਂ ਕਾਗਜ਼ ਦਾ ਜਹਾਜ਼ ਬਣਾ ਕੇ ਉਹ ਪਹੁੰਚਾ ਦਿੰਦੇ, ਉਹਨਾਂ ਦੀ ਹਵੇਲੀ 'ਚ ਸੁੱਟ ਦਿੰਦੇ, ਕਹਿੰਦਾ ਇੰਨੀਆਂ ਵੀ ਉੱਚੀ ਨਹੀਂ ਕਿ ਕਾਗਜ਼ ਦਾ ਜਹਾਜ਼ ਨਾ ਟੱਪੇ। ਸੋ ਮੰਗ ਪੱਤਰ ਜੇ ਦੇਣਾ ਸੀ ਤੇ ਇੱਥੇ ਦਿੱਤਾ ਜਾ ਸਕਦਾ ਸੀ। ਉਹਨਾਂ ਦੀ ਇੰਨੀ ਭਕਾਈ ਕਰਨ ਦੀ, ਇੰਨੀ ਜਲਾਲਤ ਉਹਨਾਂ ਨੂੰ ਦੇਣ ਦੀ ਕੀ ਲੋੜ ਸੀ? ਸੋ ਇਹ ਬਿਲਕੁਲ ਕਹਿ ਲਈਏ ਕਿ ਜਿੱਦਾਂ ਕਹਿ ਲਈਏ ਅੱਤ ਦਰਜੇ ਦੀ ਘਟੀਆ ਹਰਕਤ ਆ ਪੰਜਾਬ ਪ੍ਰਸ਼ਾਸਨ ਦੀ ਕਿ ਮਜ਼ਦੂਰਾਂ ਨੂੰ ਇੱਥੋਂ ਸੱਦਿਆ ਗਿਆ, ਜਲੀਲ ਕਰਕੇ ਬਿਠਾ ਕੇ ਸ਼ਾਮ ਨੂੰ ਉਹਨਾਂ ਨੂੰ ਬੇਰੰਗ ਚਿੱਠੀਆਂ ਨੂੰ ਮੋੜ ਦਿੱਤਾ। ਇਹ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਠੇਕਾ ਮੁਲਾਜ਼ਮ ਵੀ ਕੱਲ ਸੱਦੇ ਸਨ, ਉਹ ਛੋਟੇ ਬਾਦਲ ਨੇ ਸੱਦੇ ਸਨ, ਛੋਟੇ ਬਾਦਲ ਨੇ ਵੀ ਉਹਨਾਂ ਨੂੰ ਖੋਟੇ ਸਿੱਕਿਆਂ ਨੂੰ ਮੋੜ ਦਿੱਤਾ। ਸੋ ਇਹ ਮੋੜ ਮੜਈਆ ਜਿਹੜਾ ਉਹ 2017 ਚ ਅੱਗੋਂ ਮੋੜ ਮੜਈਆ ਕਿਵੇਂ ਕਰਦਾ ਉਹ ਸਮਾਂ ਦੱਸੇਗਾ। ਜੀ ਹਾਂ, ਬਿਲਕੁਲ ਜੀ। ਇਹਨਾਂ ਨੇ ਪਤਾ ਨਹੀਂ ਕਿਹਨੂੰ ਜਲੀਲ ਕੀਤਾ, ਕਿਹਨੂੰ ਸੱਦ ਕੇ। ਮਿੰਟੂ ਗੁਰਸਰੀਆ ਜੀ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਹੋਏ ਮਿੰਟੂ ਗੁਰਸਰੀਆ ਜੀ, ਸੋ ਸਵੇਰ ਨੂੰ ਹੁੰਦੇ ਨੇ ਸਾਡੇ ਨਾਲ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।